ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਰਜੀਨੀਆ ਦੇ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਦੇ ਵਿੱਚ ਪਹੁੰਚੇ ਹੋਏ ਹਾਂ। ਅੱਜ ਤੋਂ 3 ਸਾਲ ਪਹਿਲਾਂ ਅਮਰੀਕਾ ਦੀ ਧਰਤੀ 'ਤੇ ਜਿਨ੍ਹਾਂ ਨੇ ਸਿੱਖ ਹੱਕਾਂ ਦੇ ਲਈ ਲੌਬਿੰਗ ਕੀਤੀ, ਸਿੱਖ ਸੰਘਰਸ਼ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ, ਸਰਦਾਰ ਗੰਗਾ ਸਿੰਘ ਢਿੱਲੋਂ, ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਇੱਥੇ ਉਹਨਾਂ ਦੇ ਪਰਿਵਾਰ ਵੱਲੋਂ ਸਮਾਗਮ ਉਲੀਕਿਆ ਗਿਆ। ਉਹਨਾਂ ਦੀ ਯਾਦ ਨੂੰ ਮਨਾਉਣ ਦੇ ਲਈ ਇੱਕ ਸਮਾਗਮ ਉਲੀਕਿਆ ਗਿਆ, ਜਿਹਦੇ ਵਿੱਚ ਦੂਰੋਂ ਨੇੜਿਓਂ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਉਹ ਇੱਥੇ ਅੱਜ ਪਹੁੰਚ ਰਹੀਆਂ ਨੇ। ਸੋ ਅੱਜ TV84 ਦੀ ਟੀਮ ਵੀ ਇੱਥੇ ਪਹੁੰਚੀ ਹੈ ਇਸ ਸਮਾਗਮ ਨੂੰ ਕਵਰ ਕਰਨ ਦੇ ਲਈ। ਖਾਸ ਤੌਰ 'ਤੇ ਜਦੋਂ ਅਸੀਂ ਸਰਦਾਰ ਗੰਗਾ ਸਿੰਘ ਢਿੱਲੋਂ ਦੀ ਗੱਲ ਕਰਦੇ ਹਾਂ, ਉਹਨਾਂ ਦੀ ਸ਼ਖਸੀਅਤ ਬਾਰੇ ਜਦੋਂ ਜਾਣਦੇ ਹਾਂ, ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਤਾਂ ਇੱਕ ਅਹਿਮ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਅੱਜ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਇਹਦੀ ਜਿਹੜੀ ਸ਼ੁਰੂਆਤ ਸੀਗੀ ਇੱਕ ਫਾਊਂਡੇਸ਼ਨ ਦੇ ਤੌਰ 'ਤੇ, ਉਹ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਰੱਖੀ ਸੀ। ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ। ਆਓ ਹੁਣ ਅੰਦਰ ਚੱਲਦੇ ਹਾਂ, ਸਮਾਗਮ ਦੇ ਵਿੱਚ ਹਾਜ਼ਰੀ ਲਵਾਉਂਦੇ ਹਾਂ।
ਜਾ
पुनीता दे
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਕੌਮ ਦੇ ਮਹਾਨ ਸ਼ਖਸੀਅਤ ਤੇ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਗੰਗਾ ਸਿੰਘ ਜੀ ਢਿੱਲੋਂ ਦੀ ਬਰਸੀ ਦੇ ਸੰਬੰਧ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਦੁਨੀਆ ਦੇ ਵਿੱਚ ਜਿਹੜਾ ਵੀ ਮਨੁੱਖ ਆਇਆ ਹੈ ਉਹਦੇ ਵਿੱਚ ਗੁਣ ਹੁੰਦੇ ਨੇ ਤੇ ਉਹਨਾਂ ਬੰਦੇ ਦੇ ਗੁਣਾਂ ਨੂੰ ਲੋਕਾਂ ਨਾਲ, ਸੰਗਤ ਨਾਲ ਸਾਂਝੇ ਕਰਨੇ ਬਹੁਤ ਜ਼ਰੂਰੀ ਹਨ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਮਨੁੱਖ ਇਸ ਦੁਨੀਆ ਤੋਂ ਕੂਚ ਕਰ ਗਿਆ ਹੈ ਉਸਨੇ ਆਪਣੇ ਜੀਵਨ ਵਿੱਚ ਕੀ ਕੁਝ ਕੀਤਾ ਹੈ ਉਸ ਬਾਰੇ ਆਉਣ ਵਾਲੀ ਜਨਰੇਸ਼ਨ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਸੋ ਸਰਦਾਰ ਗੰਗਾ ਸਿੰਘ ਜੀ ਢਿੱਲੋਂ, ਮੈਂ ਬਹੁਤ ਘੱਟ ਇਹਨਾਂ ਨੂੰ ਮਿਲਿਆ ਕਿਉਂਕਿ ਮੈਂ 94 'ਚ ਆਇਆ ਸੀ ਇੱਥੇ ਤੇ ਜਦੋਂ ਅਸੀਂ ਆਏ ਸੀ ਉਦੋਂ ਜ਼ਿੰਦਗੀ ਵੀ ਸਟਰਗਲ ਦੀ ਸੀ, ਕੋਈ ਇੰਨਾ ਪਬਲਿਕ ਰਿਲੇਸ਼ਨ ਵੀ ਨਹੀਂ ਸੀ ਬਣਾਇਆ ਜਾ ਸਕਦਾ ਤੇ ਵੱਡੇ ਭਾਜੀ ਗੁਰਬਖਸ਼ ਸਿੰਘ ਜੀ ਢਿੱਲੋਂ, ਇਹਨਾਂ ਨਾਲ ਮੇਰਾ GNFA ਆਉਣ ਕਰਕੇ ਕਾਫੀ ਪ੍ਰੇਮ ਪਿਆਰ ਰਿਹਾ ਹੈ। ਸੋ ਢਿੱਲੋਂ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਜੋ ਸਾਨੂੰ ਜਾਂ ਮੈਂ ਸੁਣਿਆ ਹੈ ਬਹੁਤ ਕੁਝ ਕੀਤਾ ਹੈ। ਸੋ ਮੈਂ ਉਹ ਥੋੜ੍ਹਾ ਜਿਹਾ ਇਹ ਇੱਕ ਅਟਲ ਸੱਚਾਈ ਹੈ ਕਿ ਜੋ ਅਸੀਂ ਦੇਖਦੇ ਹਾਂ, ਜੋ ਆਪਣੀਆਂ ਅੱਖਾਂ ਨਾਲ ਅਸੀਂ ਵੇਖਦੇ ਹਾਂ, ਉਹਨਾਂ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਇਸੇ ਕੜੀ ਵਿੱਚ ਇਨਸਾਨ ਜਦੋਂ ਸੰਸਾਰ 'ਤੇ ਆਉਂਦਾ ਹੈ ਉਹ ਪਰਮਾਤਮਾ ਦੀ ਦਿੱਤੇ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਤੇ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਹੈ ਆਪਣੀ ਵਾਰੀ ਸਮੇਤ। ਸੋ ਬਾਣੀ ਵਿੱਚ ਲਿਖਿਆ ਹੈ, ਜੋ ਆਏ ਸੋ ਚਲਸੀ ਸਭ ਕੋ ਆਈ ਵਾਰੀ ਹੈ। ਮਨੁੱਖ ਸੰਸਾਰ 'ਤੇ ਆਉਣ ਤੋਂ ਪਹਿਲਾਂ ਆਪਣਾ ਮਰਨ ਲਿਖਾ ਕੇ ਆਉਂਦਾ ਹੈ। ਮਰਨ ਲਿਖਾਏ ਮੰਡਲ ਮੇਂ ਆਏ। ਸੋ ਸੰਸਾਰ 'ਚੋਂ ਕੂਚ ਕਰਨਾ ਅਟਲ ਹੈ। ਹੁਣ ਸਵਾਲ ਇਹ ਹੈ ਕਿ ਮਨੁੱਖ ਸੰਸਾਰ 'ਤੇ ਆਇਆ ਹੈ ਤੇ ਇਸ ਨੇ ਚਲੇ ਜਾਣਾ ਹੈ।
ਪਰ ਇੱਥੇ ਆਉਣ ਦਾ ਮਕਸਦ ਕੀ ਹੈ? ਗੁਰਬਾਣੀ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਮਨੁੱਖ ਨੂੰ ਦੱਸਿਆ ਗਿਆ ਹੈ ਕਿ ਮਨੁੱਖ ਦੇ ਇੱਥੇ ਆਉਣ ਦਾ ਮਕਸਦ ਕੀ ਹੈ। ਮਨੁੱਖ ਦਾ ਮਕਸਦ ਹੈ ਸਿਮਰਨ ਤੇ ਸੇਵਾ ਕਰਨਾ। ਇਹ ਗੁਰਬਾਣੀ ਦੇ ਮੁਤਾਬਕ ਸਿੱਖ ਕੌਮ ਨੂੰ ਹੁਕਮ ਹੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਠਣ ਜਾਈਏ। ਮਨੁੱਖ ਜਿੱਥੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ, ਆਪਣੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਕੈਰੀਅਰ ਬਣਾਉਂਦਾ ਹੈ, ਉੱਥੇ ਪਰਮਾਤਮਾ ਦੀ ਖਲਕਤ ਵਿੱਚ ਲੋੜਵੰਦ ਦੀ ਸੇਵਾ ਕਰਨਾ, ਗੁਰੂ ਘਰਾਂ ਵਿੱਚ ਸੇਵਾ ਕਰਨਾ, ਕੌਮ ਦੀ ਸੇਵਾ ਕਰਨਾ, ਦੇਸ਼ ਦੀ ਸੇਵਾ ਕਰਨਾ, ਭਾਵ ਇਹ ਮਨੁੱਖਤਾ ਦੀ ਸੇਵਾ ਕਰਨਾ ਹੈ, ਜੋ ਕਿ ਢਿੱਲੋਂ ਸਾਹਿਬ ਨੇ ਬਹੁਤ ਖੂਬੀ ਨਾਲ ਆਪਣੀ ਲਾਈਫ ਵਿੱਚ ਇਹ ਸਾਰੀਆਂ ਸੇਵਾਵਾਂ ਕੀਤੀਆਂ ਹਨ। ਮੈਨੂੰ ਜ਼ਿਆਦਾ ਤੇ ਪਤਾ ਨਹੀਂ ਹੈ, ਲੇਕਿਨ ਮੈਨੂੰ ਇਹ ਵੀ ਪਤਾ ਹੈ ਕਿ ਇਹ ਪਾਕਿਸਤਾਨ ਵਿੱਚ ਵੀ ਜਾ ਕੇ ਗੁਰੂ ਘਰਾਂ ਦੀ ਸੇਵਾ ਦੀ ਸੰਭਾਲ ਦੀ ਬੜੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਸੋ ਇਹਨਾਂ ਨੇ ਆਪਣੀ ਲਾਈਫ ਗੁਰੂ ਦੇ ਮੁਤਾਬਕ ਉਹ ਸਾਰੀਆਂ ਸੇਵਾਵਾਂ ਕੀਤੀਆਂ ਹਨ ਜਿਹੜੀਆਂ ਸਾਨੂੰ ਗੁਰੂ ਸਾਹਿਬ ਨੇ ਦੱਸੀਆਂ ਹਨ। ਇਹੋ ਜਿਹੀ ਬਰਸੀ ਸਮਾਗਮਾਂ ਵਿੱਚ ਜਦੋਂ ਅਸੀਂ ਸ਼ਾਮਲ ਹੁੰਦੇ ਹਾਂ ਤਾਂ ਇੱਕ ਤਾਂ ਉਸ ਮਨੁੱਖ ਦੀ ਦੇਸ਼ ਪ੍ਰਤੀ, ਕੌਮ ਪ੍ਰਤੀ ਜਿਹੜੀ ਸੇਵਾ ਹੈ ਉਸ ਨੂੰ ਯਾਦ ਕਰਨਾ ਹੁੰਦਾ ਹੈ, ਜੋ ਕਿ ਅਸੀਂ ਇੱਥੇ ਸਾਰੇ ਬੈਠੇ ਹੀ ਹਾਂ। ਢਿੱਲੋਂ ਸਾਹਿਬ ਦੀ ਜੋ ਉਹਨਾਂ ਨੇ ਕੰਮ ਕੀਤੇ, ਜੋ ਉਹਨਾਂ ਨੇ ਕੌਮ ਦੀ ਸੇਵਾ ਕੀਤੀ, ਉਹ ਸਾਰਾ ਤੁਹਾਨੂੰ ਪਤਾ ਹੀ ਹੈ ਤੇ ਉਸ ਬਾਰੇ ਹੋਰ ਵੀ ਵਿਦਵਾਨ ਬੈਠੇ ਨੇ ਜਿਹੜੇ ਦੱਸਣਗੇ। ਤੇ ਦੂਸਰੀ ਅਸੀਂ ਯਾਦ ਕਰਨਾ ਹੈ ਕਿ ਹਰੇਕ ਦਾ ਅੰਤ ਆਉਣਾ ਹੈ। ਜਦੋਂ ਵੀ ਵਾਰੀ ਆਉਣੀ ਹੈ ਉਦੋਂ ਹਰੇਕ ਦਾ ਅੰਤ ਆਉਣਾ ਹੈ। ਸੋ ਸਾਡਾ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਸਕਦਾ ਹੈ ਜੇ ਅਸੀਂ ਪਰਮਾਤਮਾ ਦੀ ਯਾਦ ਦਿਲ ਵਿੱਚ ਵਸਾਈਏ ਤੇ ਇੱਥੇ ਕੀਤੇ ਹੋਏ ਅਸੀਂ ਜੋ ਵੀ ਲੋੜਵੰਦ ਬੰਦੇ ਨੇ ਉਹਨਾਂ ਦੀ ਮਦਦ ਕਰੀਏ ਤੇ ਇਹ ਮੌਕਾ ਗਵਾਈਏ ਨਾ। ਜਿਵੇਂ ਕਿ ਢਿੱਲੋਂ ਸਾਹਿਬ ਨੇ ਆਪਣੀ ਸਾਰੀ ਲਾਈਫ ਹੀ ਇਸ ਪਾਸੇ ਲਾ ਦਿੱਤੀ, ਤਾਂ ਸਾਨੂੰ ਵੀ ਜ਼ਿੰਦਗੀ ਵਿੱਚ ਉਹਨਾਂ ਦੇ ਪੂਰਿਆਂ ਤੇ ਜ਼ਰੂਰ ਚੱਲਣਾ ਚਾਹੀਦਾ ਹੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਪਰਿਵਾਰ ਤੇ ਗੁਰੂ ਪਾਤਸ਼ਾਹ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਆ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਆਪ ਸਮਤ ਬਖਸ਼ੀ ਕਿ ਢਿੱਲੋਂ ਸਾਹਿਬ ਦੀ ਸਾਲਾਨਾ ਮਿੱਠੀ ਯਾਦ ਨੂੰ ਮਨਾਉਣ ਵਾਸਤੇ ਜਿੱਥੇ ਉਹਨਾਂ ਨੇ ਸਾਨੂੰ, ਮੇਰੇ ਵਰਗੇ ਨਿਮਾਣੇ ਸਿੱਖ ਨੂੰ ਤੁਹਾਡੇ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ, ਉੱਥੇ ਗੁਰੂ ਪਾਤਸ਼ਾਹ ਨੇ ਵੀ ਉਹਨਾਂ 'ਤੇ ਬਖਸ਼ਿਸ਼ ਕੀਤੀ ਹੈ। ਆਪਾਂ ਸਾਰਿਆਂ ਨੂੰ ਪਤਾ ਕਿ ਸਰਦਾਰ ਗੰਗਾ ਸਿੰਘ ਢਿੱਲੋਂ 2 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਪਰ ਉਹ ਸਰੀਰਕ ਤੌਰ 'ਤੇ ਭਾਵੇਂ ਸਾਡੇ ਵਿੱਚ ਨਹੀਂ ਹਨ, ਪਰ ਜਦੋਂ ਤੁਹਾਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲੇਗਾ, ਮੈਂ ਇਸ ਸਾਲ ਮਈ ਦੇ ਵਿੱਚ ਵੀ ਗਿਆ ਸੀ ਅਤੇ ਪਿਛਲੇ ਸਾਲ ਨਵੰਬਰ ਦੇ ਵਿੱਚ ਵੀ ਗਿਆ ਸੀ, ਅਤੇ ਪਿਛਲੇ ਸਾਲ ਮੈਨੂੰ ਗੁਰਦੁਆਰਾ ਸਾਹਿਬ ਸੱਚਾ ਸੌਦਾ ਜਾਣ ਦਾ ਮੌਕਾ ਨਾ ਮਿਲਿਆ, ਅਤੇ ਇਸ ਵਾਰ ਮੇਰੇ ਕੋਲ ਬਹੁਤ ਖੁੱਲ੍ਹਾ ਟਾਈਮ ਸੀ ਅਤੇ ਮੈਂ ਬਹੁਤਾ ਸਮਾਂ ਜਿਹੜਾ ਉਹ ਸੱਚਾ ਸੌਦਾ ਹੀ ਗੁਜ਼ਾਰਿਆ। ਅਤੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਦੀ ਉੱਥੇ ਸਰਦਾਰ ਸਾਹਿਬ ਦੀ ਫਿਰ ਗੱਲ ਚੱਲ ਪਈ ਕਿ ਇੱਥੇ ਪਹਿਲਾਂ ਸਰਾਂ ਹੁੰਦੀ ਸੀ ਅਤੇ ਲੋਕਾਂ ਨੇ ਕਬਜ਼ੇ ਕਰ ਲਏ ਸੀ, ਅਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਉਸ ਸਮੇਂ ਸ਼ੇਖੂਪੁਰਾ ਡਿਸਟ੍ਰਿਕਟ ਦੇ ਜਿਹੜੇ ਡਿਪਟੀ ਕਮਿਸ਼ਨਰ ਸਨ ਉਹ ਰਾਏ ਬਲਾਰ ਖਾਨ ਭੱਟੀ ਦੇ ਖਾਨਦਾਨ ਦੇ ਵਿੱਚੋਂ ਸਨ। ਉਸ ਪੀਰੀਅਡ ਦੇ ਵਿੱਚ ਉਹ ਸਾਰਾ ਕਬਜ਼ਾ ਛਡਵਾ ਕੇ ਸਾਰੀ ਉਹਦੀ ਚਾਰ ਦੀਵਾਰੀ ਕੀਤੀ ਗਈ। ਅੱਜ ਉਸ ਚਾਰ ਦੀਵਾਰੀ ਦੇ ਵਿੱਚ ਕਿਤੇ ਅੰਬ ਦੇ ਬੂਟੇ ਲਾਏ ਗਏ ਨੇ, ਕਿਤੇ ਸੰਗਤਰਿਆਂ ਦੇ ਬੂਟੇ ਲਾਏ ਗਏ ਨੇ, ਕਿਤੇ ਅਮਰੂਦਾਂ ਦੇ ਬੂਟੇ ਲਾਏ ਗਏ ਨੇ। ਸਾਧ ਸੰਗਤ ਜੀ, ਅੱਜ ਉਹਨਾਂ ਦਾ ਕੰਮ ਬੋਲਦਾ, ਪਰ ਅੱਜ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਇਹ ਹੋਵੇਗੀ ਕਿ ਜਿਸ ਕੰਮ ਲਈ ਉਹਨਾਂ ਨੂੰ ਪਾਕਿਸਤਾਨ ਜਾਣਾ ਪਿਆ,
ਆਪਾਂ ਉਹ ਪਾਕਿਸਤਾਨ ਦੀ ਪੰਜਾਬ ਦੀ ਸਰਜ਼ਮੀਨ, ਉਹ ਨਨਕਾਣੇ ਦੀ ਜੂਹ, ਕਰਤਾਰਪੁਰ ਸਾਹਿਬ ਦੀ ਜੂਹ ਨੂੰ ਨਤਮਸਤਕ ਹੋਈਏ। ਇਹ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਹੋਵੇਗੀ, ਕਿਉਂਕਿ ਜਦੋਂ 1947 ਦੀ ਵੰਡ ਤੋਂ ਬਾਅਦ ਸਾਡੇ ਗੁਰਦੁਆਰਾ ਸਾਹਿਬਾਨ ਪਾਕਿਸਤਾਨ ਵਿੱਚ ਰਹਿ ਗਏ ਸਨ ਤੇ ਸਰਦਾਰ ਜੋਗਿੰਦਰ ਸਿੰਘ ਮਾਨ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ, ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੀ ਹਨ, ਕਿ ਅਸੀਂ ਜਿਹੜੇ ਬਾਹਰ ਗੁਰਦੁਆਰੇ ਰਹਿ ਗਏ ਨੇ ਉਹਨਾਂ ਦੀ ਸੇਵਾ ਸੰਭਾਲ ਕਿਵੇਂ ਕੀਤੀ ਜਾਵੇ। ਤੇ ਸਰਦਾਰ ਜੋਗਿੰਦਰ ਸਿੰਘ ਮਾਨ ਸਰਦਾਰ ਗੰਗਾ ਸਿੰਘ ਢਿੱਲੋਂ ਦੇ ਦੱਸਣ ਮੁਤਾਬਕ, ਕਿਉਂਕਿ ਜਿੰਨੀ ਵਾਰ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਥੇ ਵਾਸ਼ਿੰਗਟਨ DC ਆਏ ਨੇ, ਮੈਨੂੰ ਉਹਨਾਂ ਦੇ ਨਾਲ ਹਮੇਸ਼ਾ ਸਰਦਾਰ ਗੰਗਾ ਸਿੰਘ ਢਿੱਲੋਂ ਉਹਨਾਂ ਦੇ ਘਰ ਜਾਣ ਦਾ ਮੌਕਾ ਵੀ ਮਿਲਦਾ ਰਿਹਾ ਔਰ ਬਹੁਤ ਗੱਲਾਂ ਬਾਤਾਂ, ਬਹੁਤ ਲੰਬਾ ਟਾਈਮ ਗੱਲਾਂ ਬਾਤਾਂ ਕਰਨ ਦਾ ਉਹਨਾਂ ਦੇ ਕੋਲੋਂ ਗਿਆਨ ਵੀ ਮਿਲਿਆ। ਸੋ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਉਹਨਾਂ ਨੂੰ ਕਿਹਾ ਸੀ ਕਿ ਸਰਦਾਰ ਗੰਗਾ ਸਿੰਘ ਜੀ, ਜੇ ਤੁਸੀਂ ਇਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਗੱਲ ਕਰਨੀ ਆ ਤੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਰਹਿ ਕੇ ਨਹੀਂ ਹੋ ਸਕਦੀ, ਤੁਹਾਨੂੰ ਇਹ ਦੇਸ਼ ਛੱਡਣਾ ਪਵੇਗਾ ਤੇ ਬਾਹਰ ਜਾਣਾ ਪਵੇਗਾ। ਤੇ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਇੱਥੇ ਬਾਹਰਲੇ ਮੁਲਕਾਂ ਵਿੱਚ ਵੀ ਆਉਣ ਦਾ। ਸੋ ਗੱਲ ਇਹ ਆ ਕਿ ਜਿਉਂਦੇ ਇਨਸਾਨ ਦੇ ਬਹੁਤ ਵਾਰ ਮਤਭੇਦ ਹੋ ਜਾਂਦੇ ਆ ਕੰਮਾਂ ਕਾਰਾਂ ਵਿੱਚ, ਨੇਚਰਲੀ ਆ, ਪਰ ਇਨਸਾਨ ਦੀ ਜ਼ਿੰਦਗੀ ਦੇ ਜਾਣ ਤੋਂ ਬਾਅਦ ਉਹਨਾਂ ਦੀਆਂ ਫੋਟੋਆਂ ਲਈਆਂ ਜਾਂਦੀਆਂ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਅੱਜ ਵੀ ਤੁਸੀਂ ਫਤਿਹਗੜ੍ਹ ਸਾਹਿਬ ਜਾ ਕੇ ਦੇਖੋਗੇ, ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਦੇ ਜਿਉਂਦੇ ਜੀ ਉਹਨਾਂ ਦੀਆਂ ਫੋਟੋਆਂ ਲਾਈਆਂ ਗਈਆਂ। ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਉਹਨਾਂ ਦੀਆਂ ਹਮੇਸ਼ਾ ਯਾਦਾਂ ਮਨਾਈਆਂ ਜਾਣਗੀਆਂ। ਸੋ ਮੈਂ ਤੁਹਾਡੇ ਵਿੱਚ ਗੁਜ਼ਰੇ ਨੇ, ਉਹਨਾਂ ਨੇ ਇਕੱਲਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਨਹੀਂ ਕੀਤਾ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਕ ਕਾਨੂੰਨ ਦਾ ਅੰਗ ਬਣ ਗਈ ਆ। ਜਦੋਂ ਵੀ ਉੱਥੇ ਦੂਸਰੀ ਟਰਮ ਕਮੇਟੀ ਨੂੰ ਦਿੱਤੀ ਜਾਂਦੀ ਹੈ ਤੇ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦੇ ਸਾਈਨ ਹੁੰਦੇ ਨੇ ਉਹਦੇ ਤੇ, ਭਾਵੇਂ ਕਾਫ ਬੋਰਡ ਦਾ ਲੀਗਲੀ ਕੰਟਰੋਲ ਹੈ, ਪਰ ਕਮੇਟੀ ਬਣਨ ਤੋਂ ਬਾਅਦ ਐਟ ਲੀਸਟ ਉਹਨਾਂ ਗੁਰਦੁਆਰਿਆਂ ਦੇ ਵਿੱਚ ਸਿੱਖ ਮਰਜ਼ਾਦਾ ਆਈ। ਪਹਿਲਾਂ ਉੱਥੇ ਬਹੁਤ ਲੋਕ ਜਿਹੜੇ ਆ ਚਾਰ ਦੀਵਾਰੀਆਂ 'ਚ ਵੜ ਕੇ ਤੰਬਾਕੂ ਦਾ ਸੇਵਨ ਵੀ ਕਰਦੇ ਸਨ, ਪਰ ਪਾਕਿਸਤਾਨ ਗੌਰਮੈਂਟ ਸਿੱਖਾਂ ਦਾ ਪੂਰਾ ਸਾਥ ਦੇ ਰਹੀ ਆ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਸਾਥ ਦੇ ਰਹੀ ਆ। ਸੋ ਮੈਂ ਤੁਹਾਨੂੰ ਇਹ ਅਰਜ਼ ਕਰੂੰਗਾ, ਬੇਨਤੀ ਕਰੂੰਗਾ, ਉਹ ਤੁਹਾਡੀ ਜ਼ਮੀਨ ਹੈ, ਉਹ ਤੁਹਾਡੇ ਲੋਕ ਨੇ, ਉੱਥੇ ਬੜੀ ਸਿੱਖਾਂ ਦੀ ਇੱਜ਼ਤ ਹੈ ਤੇ ਤੁਸੀਂ ਪਾਕਿਸਤਾਨ ਜ਼ਰੂਰ ਜਾਓ। ਤੇ ਜੇ ਤੁਸੀਂ ਵਾਕਿਆ ਸਰਦਾਰ ਗੰਗਾ ਸਿੰਘ ਢਿੱਲੋਂ ਨੂੰ ਦਿਲੋਂ ਪਿਆਰ ਕਰਦੇ ਹੋ, ਪਾਕਿਸਤਾਨ ਦੇ ਗੁਰਦੁਆਰੇ ਵੇਖੋ, ਉੱਥੇ ਦਰਸ਼ਨ ਦਿਦਾਰੇ ਕਰੋ। ਅੱਜ ਵੀ ਬਹੁਤ ਗੁਰਦੁਆਰਾ ਸਾਹਿਬਾਨ ਬੰਦ ਨੇ, ਉਹਦਾ ਕਾਰਨ ਹੈ ਕਿ ਸਿੱਖਾਂ ਦੀ ਉੱਥੇ ਗਿਣਤੀ ਨਹੀਂ ਹੈ। ਉੱਥੇ ਉਹਨਾਂ ਨੂੰ ਗ੍ਰੰਥੀ ਸਿੰਘ ਚਾਹੀਦੇ ਨੇ। ਅਸੀਂ ਉਹਨਾਂ ਦਾ ਵੀ ਕੁਝ ਅਰੇਂਜ ਕਰ ਰਹੇ ਹਾਂ ਕਿ ਪੰਜਾਬ ਤੋਂ ਕੁਝ ਗ੍ਰੰਥੀ ਸਿੰਘ ਸਾਹਿਬਾਨ ਉੱਥੇ ਇਕੱਲੇ ਜਾਣ, ਕਿਉਂਕਿ ਜ਼ਿਆਦਾ ਉੱਥੇ ਪਠਾਨ ਹੀ ਗ੍ਰੰਥੀ ਹਨ। ਉੱਥੇ ਪੰਜਾਬੀ ਦੀ ਥੋੜ੍ਹੀ ਬਹੁਤੀ ਉਹਨਾਂ ਨੂੰ ਸਮੱਸਿਆ ਵੀ ਆਉਂਦੀ ਹੈ ਪੜ੍ਹਨ ਦੀ। ਸੋ ਅਸੀਂ ਕੁਝ ਟਕਸਾਲਾਂ ਦੇ ਨਾਲ ਗੱਲ ਚਲਾਈ ਆ ਕਿ ਉੱਥੋਂ ਗ੍ਰੰਥੀ ਜਿਹੜੇ ਆ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਨੂੰ ਦਿੱਤੇ ਜਾਣ। ਸੋ ਮੇਰੀ ਇਹੀ ਬੇਨਤੀ ਆ ਕਿ ਜਿਹੜਾ ਉਹਨਾਂ ਨੇ ਕੰਮ ਪਾਕਿਸਤਾਨ 'ਚ ਕੀਤਾ, ਉਹ ਸਿੱਖਾਂ ਦੀ ਆਜ਼ਾਦੀ ਦੇ ਲਈ ਵੀ ਉਹਨਾਂ ਨੇ, ਚਾਹੇ ਸਟੇਟ ਡਿਪਾਰਟਮੈਂਟ ਚਾਹੇ ਕਾਂਗਰਸ, ਉਹਨਾਂ ਨੇ ਉੱਥੇ ਵੀ ਆਪਣੀ ਗੱਲਬਾਤ ਨੂੰ ਜਿਹੜਾ ਜਾਰੀ ਰੱਖਿਆ। ਸੋ ਮੈਂ ਢਿੱਲੋਂ ਪਰਿਵਾਰ ਦਾ, ਤੁਹਾਡਾ ਆਈ ਸਾਧ ਸੰਗਤ ਦਾ, ਗੁਰੂ ਪਾਤਸ਼ਾਹ ਦਾ ਤਹਿ ਦਿਲੋਂ ਧੰਨਵਾਦ ਕਰਦਾ, ਕਿਉਂਕਿ ਡਾਕਟਰ ਅਮਰਜੀਤ ਸਿੰਘ ਆਏ ਹੋਏ ਨੇ, ਇੰਟਲੈਕਚੁਅਲ ਨੇ, ਵਿਦਵਾਨ ਨੇ, ਉਹ ਤੁਹਾਨੂੰ ਹੋਰ ਵੀ ਇਹ ਤੋਂ ਜਾਣੂ ਕਰਾਉਣਗੇ। ਸੋ ਮੈਂ ਜਿੰਨਾ ਸਰਦਾਰ ਗੰਗਾ ਸਿੰਘ ਢਿੱਲੋਂ ਹੋਣਾ ਨੂੰ ਮਿਲਣ ਦਾ ਮੌਕਾ ਮਿਲਿਆ, ਉਹਨਾਂ ਦੇ ਕੰਮਕਾਰ ਨੂੰ ਜਾਣਨ ਦਾ ਮੌਕਾ ਮਿਲਿਆ, ਮੈਂ ਉਹਨਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤਾ। ਸੋ ਗੁਰੂ ਪਾਤਸ਼ਾਹ ਉਹਨਾਂ ਦੀਆਂ, ਜਿਹੜੇ ਚੰਗੇ ਬੰਦੇ ਹੁੰਦੇ ਨੇ ਸਾਧ ਸੰਗਤ ਜੀ, ਉਹਨਾਂ ਦੀਆਂ ਅਰਦਾਸਾਂ ਹਮੇਸ਼ਾ ਹੁੰਦੀਆਂ ਨੇ ਜਿਹੜੇ ਕੌਮ ਲਈ ਕੁਛ ਕਰਕੇ ਜਾਂਦੇ ਨੇ। ਸੋ ਜ਼ਿੰਦਗੀ ਵਿੱਚ ਨਾ ਅਸੀਂ ਰਹਿਣਾ ਨਾ ਤੁਸੀਂ ਰਹਿਣਾ, ਆਪਾਂ ਸਾਰਿਆਂ ਨੇ ਇੱਥੋਂ ਚਲੇ ਜਾਣਾ, ਪਰ ਆਪਣੇ ਕੌਮ ਦੇ ਪ੍ਰਤੀ ਜਿਹੜੇ ਫਰਜ਼ ਬਣਦੇ ਨੇ, ਅਸੀਂ ਸਟੇਟਲੈਸ ਲੋਕ ਹਾਂ, ਸਾਡੇ ਕੋਲ ਆਪਣਾ ਨੇਸ਼ਨ ਨਹੀਂ। ਜਿਸ ਦਿਨ ਸਾਡਾ ਆਪਣਾ ਨੇਸ਼ਨ ਹੋਵੇਗਾ, ਫਿਰ ਸਾਡੇ ਗੁਰਦੁਆਰੇ ਵੀ ਪ੍ਰੋਟੈਕਟ ਹੋਣਗੇ, ਫਿਰ ਅਸੀਂ ਵੀ ਪ੍ਰੋਟੈਕਟ ਹੋਵਾਂਗੇ। ਨੇਸ਼ਨ ਤੋਂ ਬਗੈਰ ਜਿਹੜਾ ਹੈ ਦੁਨੀਆ 'ਚ ਤੁਹਾਡੀ ਪੁੱਛ ਪੜਤਾਲ ਕਦੇ ਵੀ ਨਹੀਂ ਹੋਵੇਗੀ। ਸੋ ਗੁਰੂ ਪਾਤਸ਼ਾਹ ਨੇ ਸਾਨੂੰ ਨੇਸ਼ਨ ਬਖਸ਼ਿਆ ਤੇ ਆਪਾਂ ਨੇਸ਼ਨ ਦੇ ਨਾਲ ਵੀ ਜ਼ਰੂਰ ਕੰਮ ਕਰੀਏ, ਨੇਸ਼ਨ ਵਾਸਤੇ ਵੀ, ਜੇ ਆਪਣੀ ਇੱਜ਼ਤ ਮਾਣ ਨੂੰ, ਜੇ ਦੁਨੀਆ ਤੇ ਹਾਣੀ ਬਣਨਾ। ਸੋ ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਬੂਟਾ ਸਿੰਘ ਜੀ ਹੋਣੀ, ਜਿਨ੍ਹਾਂ ਬਰੀਫਲੀ ਤੁਹਾਨੂੰ ਸਰ ਗੰਗਾ ਸਿੰਘ ਹੋਣਾ ਬਾਰੇ ਦੱਸਿਆ ਹੈ, ਸਰ ਜੋਗਿੰਦਰ ਸਿੰਘ ਹੋਣਾ ਬਾਰੇ ਦੱਸਿਆ ਹੈ, ਸਰ ਸਿਮਰਨਜੀਤ ਸਿੰਘ ਹੋਣਾ ਬਾਰੇ ਦੱਸਿਆ। ਤੁਹਾਡੇ ਨਾਲ ਵਿਚਾਰ ਵਟਾਂਦਰਾ ਸਿੱਖ ਪੰਥ ਦੇ ਬਹੁਤ ਵੱਡੇ ਆਲਮ ਫਾਜ਼ਲ ਉੱਘੇ ਸਪੀਕਰ ਨੇ। ਮੈਂ ਉਹਨਾਂ ਬਾਰੇ ਕੀ ਦੱਸਾਂ ਭਈ,
ਉਹਨਾਂ ਕੋਲ ਕਿਹੜੀਆਂ ਕੁਆਲਿਟੀਆਂ ਨੇ, ਕਿਹੜੀ ਉਹ ਜਾਣਕਾਰੀ ਦੇ ਮਾਲਕ ਹਨ, ਉਹ ਹੁਣ ਆਪ ਹੀ ਬੋਲਣਗੇ। ਟ੍ਰਿਬਿਊਟ ਉਹਨਾਂ ਨੇ ਜਿਹੜਾ ਸਰ ਗੰਗਾ ਸਿੰਘ ਉਹਨਾਂ ਨੂੰ ਦੇਣਾ ਹੈ, ਉਹ ਕਲਮ ਬੰਦ ਵੀ ਕਰਦੇ ਪਏ ਨੇ, ਉਹ ਕੈਮਰੇ 'ਚ ਬੰਦ ਵੀ ਕਰਦੇ ਪਏ ਨੇ। ਉਹਦੇ ਵਿੱਚ ਚੈਨਲ 84 ਬਣਾਈ ਹੈ। 84 ਵਿੱਚ ਸਾਡਾ ਵੱਡਾ ਘੱਲੂਘਾਰਾ ਹੋਇਆ ਸੀ, ਅਤੇ ਜਿਹਦਾ ਉਹ ਰੋਜ਼ ਚਰਚਾ ਕਰਦੇ ਨੇ, ਬੜੀ ਚੰਗੀ ਤਰ੍ਹਾਂ ਕਰਦੇ ਨੇ। ਮੈਂ ਹੁਣ ਬੇਨਤੀ ਕਰਾਂਗਾ ਸਰ ਡਾਕਟਰ ਅਮਰਜੀਤ ਸਿੰਘ ਖਾਲਸਾ ਨੂੰ ਵੀ ਸਟੇਜ 'ਤੇ ਆਉਣ ਅਤੇ ਆਣ ਕੇ ਆਪਣੇ ਖਿਆਲਾਤ ਤੁਹਾਡੇ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲ ਛੁਟਕਿਓ ਬੰਧਨ ਪਰੈ, ਕਛੂ ਨ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੈ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਸਰਦਾਰ ਗੰਗਾ ਸਿੰਘ ਜੀ ਢਿੱਲੋਂ, ਜਿਨ੍ਹਾਂ ਦੀ ਬੜੀ ਯੂਨੀਕ ਕੰਟਰੀਬਿਊਸ਼ਨ ਹੈ ਸਾਡੇ ਧਾਰਮਿਕ ਪਿੜ ਦੇ ਵਿੱਚ ਵੀ ਤੇ ਸਿਆਸੀ ਪਿੜ ਦੇ ਵਿੱਚ ਵੀ, ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਔਰ ਬੜੀ ਚੰਗੀ ਗੱਲ ਹੈ ਕਿ ਦੀਵਾਨ ਦੇ ਵਿੱਚ ਸਾਡੇ ਪਾਕਿਸਤਾਨੀ ਮੁਸਲਮਾਨ ਭਰਾ ਵੀ ਆਏ ਹੋਏ ਨੇ, ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਮੈਸੇਜ ਹੈ। ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤੇ ਭਾਈ ਗੁਰਦਾਸ ਜੀ ਦੀ ਇਹ ਲਾਈਨ ਦਿਮਾਗ ਦੇ ਵਿੱਚ ਆਉਂਦੀ ਹੈ, ਇੱਕ ਬਾਬਾ ਅਕਾਲ ਪੁਰਖ, ਦੂਜਾ ਰਬਾਬੀ ਮਰਦਾਨਾ। ਇਹ ਜਿਹੜੀ ਸਾਂਝ ਹੈ, ਬਾਬੇ ਦੀ ਬਾਣੀ, ਮਰਦਾਨੇ ਦੀ ਰਬਾਬ ਤੇ ਮਰਦਾਨੇ ਦੀ ਆਵਾਜ਼, ਇਹ ਜਿਹੜੀ ਸਾਂਝ ਹੈ ਤੌਹੀਦ ਦੀ, ਜਿਸ ਨੂੰ ਅਲਾਮਾ ਇਕਬਾਲ, ਜਿਨ੍ਹਾਂ ਨੇ ਬਾਂਗੇ ਦਰਾ ਕਿਤਾਬ ਦੇ ਵਿੱਚ ਨਜ਼ਮ ਨਾਨਕ ਲਿਖੀ, ਜਦੋਂ ਉਹਨਾਂ ਨੇ ਇਸ ਇਸਲਾਮ ਤੇ ਸਿੱਖੀ ਦੀ ਸਾਂਝ ਦੀ ਗੱਲ ਕੀਤੀ, ਉਹਨਾਂ ਦੀ ਲੰਮੀ ਨਜ਼ਮ ਹੈ, ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਪਰ ਉਹਨਾਂ ਨੇ ਉਸ ਨਜ਼ਮ ਦੇ ਅਖੀਰ 'ਚ ਕਿਹਾ ਕਿ ਆਹ ਸ਼ੂਦਰ ਕੇ लिए हिंदुस्तान गम खाना है। आह शूदर के लिए हिंदुस्तान गम खाना है, दर्द इंसानी से इस बस्ती का दिल बेगाना है। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ਹੁਣ ਇਸਲਾਮ ਦੇ ਵਿੱਚ ਮਰਦ ਕਾਮਲ ਮੁਹੰਮਦ ਸਾਹਿਬ ਲਈ ਇਸਤੇਮਾਲ ਹੁੰਦਾ ਤੇ ਗੱਲ ਤੌਹੀਦ ਦੀ ਸਾਂਝ ਦੀ ਹੈ। ਇੱਕ ਰੱਬ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਇਸਲਾਮ ਦਾ ਵੀ ਕਲਮਾ ਬੇਸਿਕ ਲਾ ਇਲਾਹਾ ਇल्लल्लाह, ਇੱਕ ਰੱਬ ਹੈ। ਰੱਬ ਦੇ ਨਾਲ ਕੋਈ ਸਮਝੌਤਾ ਨਹੀਂ ਹੈ। ਉਹ ਕੋਈ ਤਿੰਨ, ਕੋਈ ਸ਼ਿਵਜੀ, ਵਿਸ਼ਨੂੰ, ਬ੍ਰਹਮਾ ਨਹੀਂ ਹੈ। ਉਹਨੂੰ ਤੋੜਿਆ ਨਹੀਂ ਜਾ ਸਕਦਾ। ਉਹ ਨਾਜ਼ਰ ਵੀ ਹੈ, ਹਾਜ਼ਰ ਵੀ ਹੈ, ਗਾਇਬ ਵੀ ਹੈ, ਆਪਣੀ ਕਾਇਨਾਤ 'ਚ ਹੈ, ਪਰ ਉਹ ਇੱਕ ਵਾਹਿਦ, ਇੱਕ ਰੱਬ ਹੈ। ਇਹ ਜਿਹੜੀ ਸਾਂਝ, ਔਰ ਫਿਰ ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ, ਹੁਣ ਜ਼ਾਹਰ ਹੈ ਕਿ ਜਦੋਂ ਇੱਕ ਪਾਸੇ ਉਹ ਆਈਡੀਓਲੋਜੀ ਹੈ ਉਸ ਖਿੱਤੇ ਦੀ, ਜਿੱਥੇ ਕਿਸੇ ਹੋਰ ਦਾ ਛੋਇਆ ਹੋਇਆ ਪਾਣੀ, ਜਿਸ ਨੂੰ ਉਹਨਾਂ ਨੇ ਮਲੇਛ ਐਲਾਨਿਆ, ਉਹ ਉਸ ਨੂੰ ਟੱਚ ਕਰਨਾ ਹੀ ਜਿਹੜਾ ਉਹਨੂੰ ਭਿੱਟ ਦਿੰਦੇ। ਜਿਹਨੇ ਇਨਸਾਨ ਦੇ ਵਿੱਚ ਵਿੱਥ ਪਾ ਕੇ ਸ਼ੂਦਰ ਦੇ ਲਈ ਉਸ ਧਰਤੀ ਨੂੰ ਗਮਖਾਨਾ ਬਣਾ ਦਿੱਤਾ, ਜਿਨ੍ਹਾਂ ਦੇ ਲਈ ਉਹਨਾਂ ਦਾ ਉਹ ਸਾਰਾ ਕੁਝ ਹੀ ਨਕਾਰਨਯੋਗ ਸੀ ਜਿਹੜਾ ਬ੍ਰਾਹਮਣਵਾਦ ਦੇ ਢਾਂਚੇ ਵਿੱਚ ਫਿੱਟ ਨਹੀਂ ਸੀ ਹੁੰਦਾ। ਤੇ ਇੱਥੇ ਹਰੀ ਮੰਦਰ, ਰੱਬ ਦਾ ਘਰ, ਇਸ ਗੱਲ ਦਾ ਧਿਆਨ ਰਹੇ। ਬਹੁਤ ਵਾਰ ਮੰਦਰ ਸ਼ਬਦ ਅੱਜ ਕਿਉਂਕਿ ਟੈਂਪਲ ਲਈ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਤੇ ਬੁੱਤ ਪ੍ਰਸਤੀ ਦਾ ਖਿਆਲ ਆਉਂਦਾ ਹੈ। ਪੁਰਾਤਨ ਪੰਜਾਬੀ ਦੇ ਵਿੱਚ ਮੰਦਰ ਦਾ ਅਰਥ ਸੀ ਘਰ, ਔਰ ਗੁਰਬਾਣੀ 'ਚ ਬਹੁਤ ਸਾਰੀਆਂ ਕੋਟਸ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਦੇ ਸਕਦੇ ਹਾਂ ਕਿ ਮੰਦਰ ਘਰ ਹੈ, ਰੱਬ ਦਾ ਘਰ। ਹੁਣ ਰੱਬ ਦਾ ਘਰ ਤਾਮੀਰ ਹੋ ਰਿਹਾ, 4 ਦਰਵਾਜ਼ੇ, ਔਰ ਉਸ ਦੇ ਸੰਗੇ ਬੁਨਿਆਦ ਰੱਖਣ ਦੇ ਲਈ, ਨੀਂਹ ਪੱਥਰ ਦੇ ਲਈ
ਪਾਲਕੀ ਦੇ ਉੱਤੇ ਸਾਈਂ ਮੀਆਂ ਮੀਰ ਜੀ ਨੂੰ ਲਾਹੌਰ ਤੋਂ ਇਨਵਾਈਟ ਕੀਤਾ ਜਾਂਦਾ ਹੈ। ਹੁਣ ਇਸ ਸਾਂਝ ਨੂੰ ਗੱਲ ਨਬੀ ਖਾਨ ਗਨੀ ਖਾਨ ਤੱਕ, ਜਿਵੇਂ ਸਰ ਗੁਰਬਖਸ਼ ਸਿੰਘ ਜੀ ਢਿੱਲੋਂ ਨੇ ਕੀਤੀ। ਇੱਕ ਪਿਛਲੇ ਦਿਨਾਂ 'ਚ ਇੱਕ ਬੜੇ ਸਕਾਲਰ ਨੇ, ਹੈਦਰਾਬਾਦ ਦੇ ਰਹਿਣ ਵਾਲੇ, ਨਸ਼ਤਰ ਆਪਣੇ ਨਾਂ ਦੇ ਨਾਲ ਲਿਖਦੇ ਨੇ, ਉਹਨਾਂ ਦਾ ਇੱਕ ਆਰਟੀਕਲ ਮੈਂ ਦੇਖ ਰਿਹਾ ਸੀ। ਹਾਲਾਂਕਿ ਕੁਝ ਚੀਜ਼ਾਂ ਨਜ਼ਰ 'ਚੋਂ ਗੁਜ਼ਰਦੀਆਂ ਨੇ ਕਿ ਜੇ ਤੁਸੀਂ ਅੱਜ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨਾਂ ਨੂੰ ਜਾਓ ਤੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ, ਕਿਉਂਕਿ ਸਾਡੇ ਤਖਤ ਦਾ ਕਨਸੈਪਟ, ਤਖਤ ਥਰੋਨ ਹੈ, ਥਰੋਨ ਸੀਟ ਆਫ ਪਾਵਰ ਹੈ, ਔਰ ਸੀਟ ਆਫ ਪਾਵਰ ਨੂੰ ਤੁਸੀਂ ਸ਼ਸਤਰਾਂ ਨਾਲ ਹੀ ਹਾਸਲ ਕਰਦੇ ਹੋ, ਸ਼ਸਤਰਾਂ ਨਾਲ ਹੀ ਪ੍ਰੋਟੈਕਟ ਕਰਦੇ ਹੋ। ਇਹੀ ਕਾਰਨ ਹੈ ਕਿ ਜਿਹੜੇ ਲੋਕ ਕਦੇ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਆ, ਉਹਨਾਂ ਨੂੰ ਬੇਸਿਕ ਸਿੱਖੀ ਦੀ ਸਮਝ ਹੀ ਨਹੀਂ ਹੈ ਕਿ ਜੀ ਅਕਾਲ ਤਖਤ ਤੇ ਪਿੰਡਰਾਂ ਵਾਲਿਆਂ ਨੇ ਕਿਉਂ ਮੋਰਚੇ ਬੰਨੇ, ਕਿਉਂ ਸ਼ਸਤਰ ਰੱਖੇ। ਤਖਤ ਹੁੰਦੇ ਹੀ ਸ਼ਸਤਰਾਂ ਦੇ ਨਾਲ ਨੇ, ਔਰ ਸਾਡੇ ਤਖਤ ਸਾਹਿਬਾਨ ਤੇ ਰੋਜ਼ਾਨਾ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ, ਜਿਹੜਾ ਇਸ ਗੱਲ ਦਾ ਰਿਮਾਈਂਡਰ ਹੈ ਕਿ ਕਿਤੇ ਇਹ ਉਮਤ ਭੁੱਲ ਨਾ ਜਾਏ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਅਲਟੀਮੇਟਲੀ ਪੋਲੀਟੀਕਲ ਪਾਵਰ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਕੋਲ ਆਰਮਸ ਨੇ, ਤੇ ਉਹਨੂੰ ਲੈਣ ਲਈ ਵੀ ਆਰਮਸ ਚਾਹੀਦੇ ਨੇ, ਉਹਨੂੰ ਡਿਫੈਂਡ ਕਰਨ ਲਈ ਵੀ ਆਰਮਸ ਚਾਹੀਦੇ ਨੇ। ਐਵੇਂ ਨਹੀਂ ਅਮਰੀਕਨਾਂ ਨੇ ਸੈਕੰਡ ਅਮੈਂਡਮੈਂਟ ਆਪਣੀ ਕਨਸਟੀਟਿਊਸ਼ਨ 'ਚ ਰੱਖੀ ਕਿ ਰਾਈਟ ਟੂ ਵੇਅਰ ਐਂਡ ਬੇਅਰ ਆਰਮਸ, ਇਹ ਬੇਸਿਕ ਰਾਈਟ ਹੈ ਸਿਟੀਜ਼ਨ ਦਾ। ਸੋ ਉਸ ਤਖਤ ਸ੍ਰੀ ਕੇਸਗੜ੍ਹ ਸਾਹਿਬ 'ਚ ਇੱਕ ਸੈਫ ਦੇ ਦਰਸ਼ਨ ਕਰਵਾਏ ਜਾਂਦੇ ਨੇ। ਸੈਫ ਉਸ ਤਲਵਾਰ ਨੂੰ ਕਹਿੰਦੇ ਨੇ ਜਿਹੜੀ ਸਟ੍ਰੇਟ ਹੁੰਦੀ ਹੈ, ਮੋਸਟਲੀ ਸਾਡੇ ਗਾਤਰੇ ਕਿਰਪਾਨ ਕਰਵਡ ਹੈ, ਔਰ ਉਹ ਸੈਫ ਹਜ਼ਰਤ ਅਲੀ ਦੀ ਹੈ। ਜਦੋਂ ਪਹਿਲੀ ਵਾਰ ਬਹਾਦਰ ਸ਼ਾਹ ਨੇ ਆਗਰੇ ਦੇ ਵਿੱਚ 10ਵੇਂ ਪਾਤਸ਼ਾਹ ਦੇ ਦੀਦਾਰ ਕੀਤੇ, ਤਖਤ ਨਸ਼ੀਨੀ ਦੀ ਭਰਾਵਾਂ ਦੀ ਲੜਾਈ ਸੀ, ਤੇ ਉਹ ਹਜ਼ਰਤ ਅਲੀ ਦੀ ਸੈਫ ਜਿਹੜੀ ਔਰੰਗਜ਼ੇਬ ਦੇ ਕੋਲ ਜਾਂ ਮੁਗਲਿਆ ਖਾਨਦਾਨ ਕੋਲ ਆਈ ਹੋਈ ਸੀ, ਹਜ਼ਰਤ ਅਲੀ ਉਹ ਨੇ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਵੀ ਨੇ, ਸਨ ਇਨ ਲਾਅ ਵੀ ਨੇ। ਉਹਨਾਂ ਦੇ ਬੇਟੇ ਅੱਗੋਂ ਹਸਨ ਹੁਸੈਨ, ਜਿਨ੍ਹਾਂ ਦੀ ਯਾਦ 'ਚ ਅੱਜ ਵੀ ਕਰਬਲਾ ਦੀ ਗੱਲ ਹੁੰਦੀ ਹੈ, ਔਰ ਇਹ ਹਜ਼ਰਤ ਅਲੀ ਨੇ ਕਮਾਂਡਰ ਇਨ ਚੀਫ ਵੀ ਨੇ ਉਹਨਾਂ ਦੀ ਫੌਜ ਦੇ। ਔਰ ਜਿਹੜੀ ਸਟਰੈਂਥ ਨਿਕਲਦੀ ਹੈ ਅਜੇ ਵੀ, ਜਦੋਂ ਤੁਸੀਂ ਇਸਲਾਮਿਕ ਬਿਲੀਫ ਵਾਲੀਆਂ ਫੌਜਾਂ ਲੜਦੀਆਂ ਨੇ ਤੇ ਅਲੀ ਅਲੀ ਕਰਦੇ ਆ, ਉਹ ਅਟੈਕ ਕਰਦੀਆਂ ਨੇ ਤਾਂ ਕਿ ਉਹਨਾਂ ਨੂੰ ਉਸ ਹਜ਼ਰਤ ਅਲੀ ਦੀ ਬਰੇਵਰੀ ਯਾਦ ਰਹੇ। ਔਰ ਉਹ ਸੈਫ ਤਲਵਾਰ ਜਿਹੜੀ ਹਜ਼ਰਤ ਅਲੀ ਦੀ ਹੈ, ਉਹ ਇਸ ਮੁਗਲਿਆ ਖਾਨਦਾਨ ਦੇ ਕੋਲ ਹੈ, ਤੇ ਬਹਾਦਰ ਸ਼ਾਹ ਨੇ ਸੋਚਿਆ ਕਿ ਮੈਂ ਕੀ ਗਿਫਟ ਦੇ ਸਕਦਾ ਇਸ ਗੁਰੂ ਨਾਨਕ ਦੇ ਘਰ ਦੇ ਇਸ ਬਾਦਸ਼ਾਹ ਦਰਵੇਸ਼ ਨੂੰ, ਤੇ ਉਹ ਸੈਫ ਭੇਟ ਕਰਦਾ। ਔਰ ਉਹ ਸੈਫ ਅੱਜ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਭਾਏਮਾਨ ਹੈ, ਜਿਸ ਦੇ ਦਰਸ਼ਨ ਕਰਵਾਏ ਜਾਂਦੇ ਨੇ, ਤੇ ਦੱਸਿਆ ਜਾਂਦਾ ਹੈ ਕਿ ਇਹ ਹਜ਼ਰਤ ਅਲੀ ਦੀ ਸੈਫ ਹੈ ਜਿਹੜੀ ਬਾਦਸ਼ਾਹ ਬਹਾਦਰ ਸ਼ਾਹ ਨੇ 10ਵੇਂ ਪਾਤਸ਼ਾਹ ਨੂੰ ਆਗਰੇ ਦੇ ਵਿੱਚ ਭੇਟ ਕੀਤੀ ਸੀ। ਹੁਣ ਇਹ ਜਿਹੜੀ ਸਾਂਝਾਂ ਦੀ ਕੰਟੀਨਿਊਟੀ ਹੈ, ਅਸੀਂ 47 ਤੱਕ ਪਹੁੰਚਦੇ ਹਾਂ। ਉਸ ਬਾਰੇ, ਉਸ ਦੌਰ ਦੀ ਲੀਡਰਸ਼ਿਪ ਬਾਰੇ, ਸਿੱਖ ਲੀਡਰਸ਼ਿਪ ਬਾਰੇ ਤਾਂ ਇੱਕ ਸ਼ੇਅਰ ਇਨਸਾਫ ਕਰ ਦਿੰਦਾ ਹੈ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ, ਜਬ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਉਹ ਸਾਡੀ ਅਹਿਮਕਾਨਾ ਲੀਡਰਸ਼ਿਪ ਦਾ ਫੈਸਲਾ। ਅਸੀਂ ਕਾਂਗਰਸ ਦੇ ਆਖੇ ਲੱਗ ਕੇ, ਗਾਂਧੀ ਨਹਿਰੂ ਦੇ ਢੇਏ ਚੜ੍ਹ ਕੇ ਆਪਣੀ ਕਿਸਮਤ ਉਹਨਾਂ ਦੇ ਨਾਲ ਜੋੜੀ, ਜਿਨ੍ਹਾਂ ਬਾਰੇ ਫਿਰ ਕਲਾਮਾ ਇਕਬਾਲ ਦਾ ਹੀ ਸ਼ੇਅਰ ਹੈ ਕਿ ਕਈ ਵਾਰ ਰੱਬ ਉਹਨਾਂ ਨੂੰ ਵੀ ਤਾਕਤ ਜਿਹੜਾ ਉਹ ਦੇ ਦਿੰਦਾ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਤਾਕਤ ਦੀ ਕੀਮਤ ਕੀ ਹੈ ਜਾਂ ਇਸ ਨੂੰ ਨਿਭਾਉਣ ਦੇ ਲਈ ਕਿਹੜੇ ਗੁਣਾਂ ਦੀ ਲੋੜ ਹੈ। ਔਰ 47 ਨੇ ਸਾਨੂੰ ਬੜੀ ਬੁਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ। ਜਦੋਂ ਅਸੀਂ ਅੱਜ ਜੈਨੋਸਾਈਡ, ਰੋਹਿੰਗਿਆ ਮੁਸਲਮਾਨਾਂ ਨਾਲ ਕੀ ਹੋ ਰਿਹਾ ਹੈ, 1993 ਚ ਰਵਾਂਡਾ ਦੇ ਵਿੱਚ ਕੀ ਹੋਇਆ ਹੈ, ਜੂਨ 84, ਨਵੰਬਰ 84 ਚ ਸਾਡੇ ਨਾਲ ਕੀ ਹੋਇਆ, ਇਹਦੀ ਗੱਲ ਕਰਦੇ ਹਾਂ। ਤੇ 47 ਦਾ ਦੌਰ ਇੱਕ ਐਸਾ ਦੌਰ ਹੈ ਜਿਸ ਬਾਰੇ ਅਸੀਂ ਦੇਖੀਏ ਕਿ ਲਗਭਗ ਅੱਧੀ ਸਿੱਖ ਕੌਮ ਘਰੋਂ ਬੇਘਰ ਹੋਈ। ਸਦੀਆਂ ਤੋਂ ਜਿੱਥੇ ਰਹਿੰਦੇ ਸਾਂ ਉਹ ਘਰ ਬੇਗਾਨੇ ਹੋਏ, ਤੇ ਜਿਨ੍ਹਾਂ ਦੇ ਕੋਲ ਆਏ, ਜਿਨ੍ਹਾਂ ਦੇ ਕਰਕੇ ਆਪਣਾ ਹੱਕ ਵੀ ਛੱਡਿਆ, ਉਹਨਾਂ ਨੇ 10 ਅਕਤੂਬਰ 1947 ਨੂੰ ਇਹ ਸਰਕੂਲਰ ਕੱਢਿਆ, ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਇਹ ਇੱਕ ਜਰਾਇਮ ਪੇਸ਼ਾ ਕਬੀਲਾ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਹੈ। ਉੱਥੋਂ ਸਾਡੀ ਗੱਲ ਸ਼ੁਰੂ ਹੋਈ, ਜੂਨ 84, ਨਵੰਬਰ 84, ਤੇ ਅੱਜ ਮੋਦੀ ਰਾਜ ਤੱਕ ਅਸੀਂ ਪਹੁੰਚ ਗਏ ਹਾਂ, ਜਿੱਥੇ ਘੱਟ ਗਿਣਤੀਆਂ ਦਾ ਕੀ ਹਾਲ ਹੈ,
ਉਹਨਾਂ ਦੇ ਨਾਲ ਕੀ ਸਲੂਕ ਹੋ ਰਿਹਾ, ਉਸ ਦੇ ਲਈ ਫਿਰ ਭੁਲੇਖਾ ਨਹੀਂ ਹੈ ਕਿ ਅੱਜ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਜਿੱਥੇ ਗੁਰੂ ਨਾਨਕ ਸਾਹਿਬ ਨੇ ਪੰਡਤਾਂ ਨੂੰ ਉਹਨਾਂ ਦਾ ਰਿਚੁਅਲਿਜ਼ਮ ਜਿਹੜਾ ਉਹ ਦੱਸਿਆ ਕਿ ਕਿਵੇਂ ਤੁਸੀਂ ਝੂਠ ਦਾ ਇਹ ਸਾਰਾ ਫਰਾਡ ਖੜਾ ਕੀਤਾ ਹੋਇਆ, ਉਹ ਵੀ ਗਾਇਬ ਹੈ। ਆ ਪਿਛਲੇ ਦਿਨਾਂ 'ਚ ਹੀ ਗੁਰਦੁਆਰਾ ਸਿੱਕਮ ਦੇ ਵਿੱਚ ਜਿਹੜਾ 20-22 ਹਜ਼ਾਰ ਉੱਚੀ ਲੇਕ ਦੇ ਕੋਲ ਗੁਰਦੁਆਰਾ ਗੁਰੂ ਡਾਂਗ ਮਾਰ ਗੁਰੂ ਨਾਨਕ ਸਾਹਿਬ ਦੀ ਯਾਦ 'ਚ, ਉਸ ਨੂੰ ਵੀ ਗਾਇਬ ਕਰ ਦਿੱਤਾ ਗਿਆ। ਔਰ ਰੋਜ਼ਾਨਾ ਕੀ ਵਾਪਰ ਰਿਹਾ, ਜਿਹੜੇ ਤੁਸੀਂ ਮੀਡੀਆ ਨਾਲ ਜੁੜੇ ਹੋਏ ਹੋ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ ਕਿ ਉੱਥੇ ਕੀ ਵਾਪਰ ਰਿਹਾ ਹੈ। ਔਰ ਇਸ ਸਾਰੇ ਦੇ ਨਾਲ ਜਿਹੜਾ ਇੱਕ ਸਭ ਤੋਂ ਵੱਡਾ ਸਾਡੇ ਲਈ ਸ਼ੌਕ ਸੀ 47 ਦਾ ਪਾਗਲਪਨ ਦੋਨੋਂ ਪਾਸਿਆਂ ਨੇ ਦਿਖਾਇਆ, ਉਸ ਗੱਲ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਅੱਜ ਪੰਜਾਬ ਦੇ ਵਿੱਚ ਇੱਕ ਸੋਚ ਉੱਭਰ ਰਹੀ ਹੈ। ਪਿਛਲੇ ਦਿਨਾਂ 'ਚ ਵੀ ਲੁਧਿਆਣੇ 'ਚ ਇੱਕ ਸਾਂਝਾ ਸਮਾਗਮ ਹੋਇਆ ਰਿਪੈਂਟੈਂਸ, ਕਿ 47 'ਚ ਕੀ ਹੋਇਆ ਪੰਜਾਬ ਨੂੰ, ਅਸੀਂ ਕੀ ਕੀਤਾ। ਇੰਨਾ ਕੁਛ ਰਿਹਾ, ਮੁਗਲਾਂ, ਅਫਗਾਨਾਂ, ਦੂਜਿਆਂ ਦੇ ਜ਼ਮਾਨੇ ਵੀ ਆਏ, ਕਦੇ ਭਰਾ ਨੇ ਭਰਾ ਨੂੰ ਨਹੀਂ ਮਾਰਿਆ, ਕਦੇ ਕਿਸੇ ਗਵਾਂਢੀ ਦੀ ਪਿੰਡ ਵਾਲੀ ਬੱਚੀ ਦੀ ਇੱਜ਼ਤ ਕਿਸੇ ਮਜ਼ਹਬ ਦੇ ਨਾਂ ਤੇ ਨਹੀਂ ਸੀ ਜਿਹੜੀ ਆ ਉਹ ਬੇਪਤ ਹੋਈ। ਪਰ ਉਹ ਐਸਾ ਉਸ ਧਰਤੀ ਦੇ ਉੱਤੇ ਇਸ ਕਿਸਮ ਦਾ ਜ਼ਹਿਰ ਫੈਲਿਆ, ਉਹਦੇ ਲਈ ਅਸੀਂ ਗੁਨਾਹਗਾਰ ਹਾਂ ਦੋਨੋਂ ਪਾਸਿਆਂ ਵਾਲੇ। ਲੇਕਿਨ ਇਸ ਦੇ ਨਾਲ ਇਹ ਵੀ ਇੱਕ ਸਾਡੇ ਲਈ ਵੱਡਾ ਦੁਖਾਂਤ ਸੀ ਕਿ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ, ਜਿਨ੍ਹਾਂ 'ਚ ਸਾਡਾ ਮੱਕਾ ਤੇ ਮਦੀਨਾ, ਜਦੋਂ ਅਸੀਂ ਮੱਕੇ ਮਦੀਨੇ ਦੀ ਗੱਲ ਕਰਦੇ ਹਾਂ, ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਮੱਕੇ ਦੇ ਵਿੱਚ ਹੁੰਦਾ ਔਰ ਉਹ ਜਿੱਥੇ ਆਰਾਮ ਫਰਮਾ ਰਹੇ ਨੇ ਉਹ ਮਦੀਨੇ ਦੀ ਧਰਤੀ ਹੈ ਜਿੱਥੇ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਔਰ ਸਾਡਾ ਮੱਕਾ ਔਰ ਮਦੀਨਾ ਨਨਕਾਣਾ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੋਏ, ਔਰ ਕਰਤਾਰਪੁਰ ਸਾਹਿਬ, ਜਿੱਥੇ ਉਹਨਾਂ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਗੁਜ਼ਾਰੇ, ਜਿੱਥੇ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਬਣੇ, ਜਿੱਥੇ ਉਹ ਜੋਤੀ ਜੋਤ ਸਮਾਏ, ਉਹ ਵੀ 47 ਦੀ ਦੇਸ਼ ਵੰਡ ਦੇ ਵੇਲੇ ਪਾਕਿਸਤਾਨ ਦਾ ਹਿੱਸਾ ਬਣੇ। ਹੁਣ ਗੱਲ ਭਾਈ ਗੁਰਦਾਸ ਜੀ ਦੀ ਮੈਂ ਸ਼ੁਰੂ ਕੀਤੀ, ਉਹਨਾਂ ਦਾ ਇੱਕ ਹੋਰ ਕਥਨ ਹੈ, ਖਾਂਡ ਖਾਂਡ ਕਹਿਤ ਹੋਤ ਨਾ ਸਵਾਦ ਮੀਠੋ, ਕਿ ਜੇ ਤੁਸੀਂ ਖੰਡ ਖੰਡ ਕਰੀ ਜਾਓ ਤੇ ਮੂੰਹ ਮਿੱਠਾ ਨਹੀਂ ਹੋਏਗਾ। ਖੰਡ ਦੇ ਲਈ ਗੰਨਾ ਕਮਾਦ, ਉਸ ਨੂੰ ਪੀੜਨਾ, ਗੁੜ ਖੰਡ ਬਣੇਗੀ ਤੇ ਤਾਂ ਹੀ ਤੁਸੀਂ ਉਹਨੂੰ ਖਾ ਸਕੋਗੇ। ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਮਤਾ ਤਾਂ ਪਾਸ ਕਰ ਦਿੱਤਾ ਕਿ ਜੀ ਅਰਦਾਸ 'ਚ ਇਨਕੋਰਪੋਰੇਟ ਕਰ ਲਓ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਬੜੇ ਖੂਬਸੂਰਤ ਸ਼ਬਦ ਨੇ, ਅਸੀਂ ਦੋਵੇਂ ਵੇਲੇ ਅਰਦਾਸ 'ਚ ਅਜੇ ਵੀ ਦੁਹਰਾਉਂਦੇ। ਪਰ ਇਸ ਦੇ ਲਈ ਲੋੜੀਂਦੀ ਨਾ ਵਿਲ ਸੀ, ਨਾ ਐਫਰਟ ਸੀ, ਨਾ ਉਦੋਂ ਸੀ, ਨਾ ਅੱਜ ਹੈ। ਲੇਕਿਨ ਇਹ ਕ੍ਰੈਡਿਟ ਜਿਵੇਂ ਵੀਰ ਬੂਟਾ ਸਿੰਘ ਜੀ ਨੇ ਦੱਸਿਆ, ਮੈਂ ਸਮਝਦਾ ਵੀ ਨਨਕਾਣਾ ਸਾਹਿਬ ਫਾਊਂਡੇਸ਼ਨ ਜਿਹੜੀ ਪਹਿਲੀ ਪ੍ਰੀਮੀਅਰ ਆਰਗੇਨਾਈਜੇਸ਼ਨ ਅਮਰੀਕਾ ਦੀ ਧਰਤੀ ਤੇ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਫਾਊਂਡ ਕੀਤੀ ਵਿਦ ਦਾ ਵਿਜ਼ਨ ਕਿ ਇਹ ਜਿਹੜੀ ਸਾਡੀ ਟ੍ਰੈਡੀਸ਼ਨਲ ਸਾਂਝ ਹੈ ਮੁਸਲਮਾਨਾਂ ਦੇ ਨਾਲ ਵੀ, ਉਸ ਧਰਤੀ ਦੇ ਨਾਲ ਵੀ, ਪੰਜ ਦਰਿਆਵਾਂ ਦੀ ਸਾਂਝ ਵੀ। ਔਰ ਪਿਛਲੇ ਦਿਨਾਂ 'ਚ ਹੀ ਇੱਕ ਬੜੇ ਪਾਕਿਸਤਾਨ ਦੇ ਅੰਜੀਮ ਸ਼ਾਇਰ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਵਿੱਚ ਉਹ ਥਾਂ ਬਣਾਈ ਹੈ ਜਿਹੜੀ ਸ਼ਾਹ ਮੁਹੰਮਦ ਨੂੰ ਹਾਸਲ ਹੈ, ਕਿਉਂਕਿ ਜਦੋਂ ਸਿੱਖ ਰਾਜ ਜਾਂਦੇ ਡੋਗਰੇ ਤੇ ਮਿਸਰ, ਉਹ ਤਾਂ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਨੇ, ਪਰ ਇੱਕ ਪੰਜਾਬੀ ਮੁਸਲਮਾਨ ਸ਼ਾਹ ਮੁਹੰਮਦ ਕੀਰਨੇ ਪਾ ਰਿਹਾ ਜਦੋਂ ਸ਼ਾਹ ਮੁਹੰਮਦ ਕਹਿੰਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ਼ਾਹ ਮੁਹੰਮਦ ਇੱਕ ਸਚਿਆਰੇ ਪੰਜਾਬੀ ਦੇ ਤੌਰ ਤੇ ਉਸ ਦਰਦ ਨੂੰ ਮਹਿਸੂਸ ਕਰਦੇ, ਜਦੋਂ ਕਿ ਦੂਸਰੇ ਜਿਹੜੇ ਨੇ ਮਿਸਰ ਔਰ ਡੋਗਰੇ ਜਿਨ੍ਹਾਂ ਦੇ ਨਾਲ ਪਾਵਰ ਸ਼ੇਅਰ ਕੀਤੀ ਸੀ ਉਹ ਗੱਦਾਰੀ ਕਰ ਰਹੇ ਨੇ। ਔਰ ਇਹ ਹੁਣ ਅੱਜ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਜੇ ਤੁਸੀਂ ਉਸ ਵੇਲੇ ਦੀਆਂ ਖੁਫੀਆ ਡਾਇਰੀਆਂ, ਖੁਫੀਆ ਰਿਪੋਰਟਸ ਅੰਗਰੇਜ਼ਾਂ ਦੀਆਂ ਦੇਖੋ ਤਾਂ ਉਹਦੇ 'ਚ ਲਿਖਿਆ ਹੋਇਆ ਕਿ the results of the Anglo-Sikh wars would have been be different if the community of the Loyans wouldn't have been be led by the traitors, ਕਿ ਇਹਨਾਂ ਜੰਗਾਂ ਦੇ ਨਤੀਜੇ ਹੀ ਹੋਰ ਹੋਣੇ ਸੀ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ ਗੱਦਾਰ ਨਾ ਕਰਦੇ ਹੁੰਦੇ। ਇਵੇਂ ਹੀ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰ ਰਿਹਾ ਸੀ, ਸਾਡੀ ਸਰਹੱਦ ਦੇ ਪਾਰ ਉਸ ਧਰਤੀ ਤੇ ਬੈਠਾ ਅਫਜ਼ਲ ਅਹਿਸਨ ਰੰਧਾਵਾ 9 ਜੂਨ ਦੀ ਰਾਤ
ਰੋ ਰੋ ਕੇ ਇੱਕ ਨਜ਼ਮ ਲਿਖ ਰਿਹਾ ਸੀ, ਨਵਾਂ ਘੱਲੂਘਾਰ ਹੈ, ਜਿਹੜੀ ਅੱਜ ਉਹੀ ਸ਼ਾਹਕਾਰ ਨਜ਼ਮ ਬਣ ਗਈ ਹੈ। ਪਿਛਲੇ ਦਿਨਾਂ 'ਚ ਜਿਹੜੇ ਰੰਧਾਵਾ ਸਾਹਿਬ ਨੇ ਉਹ ਚੜ੍ਹਾਈ ਕਰ ਗਏ ਨੇ, ਔਰ ਉਹਨਾਂ ਦੀ ਯਾਦ 'ਚ ਦੁਨੀਆ ਭਰ 'ਚ ਸਿੱਖਾਂ ਨੇ। ਅਸੀਂ TV 84 ਦਾ ਸਪੈਸ਼ਲ ਸ਼ੋਅ, ਰਾਈਟ ਅਪ, ਜਿੰਨੇ ਰੇਡੀਓ ਟਾਕ ਸ਼ੋਅ ਸੀ, ਜਿੰਨੇ ਮੈਗਜ਼ੀਨਸ, ਹੁਣ ਉਹਦੇ 'ਚ ਕੀ ਹੈ, ਇੱਕ ਐਸੀ ਨਜ਼ਮ ਜੋ ਸ਼ਾਹ ਮੁਹੰਮਦ ਦੇ ਜੰਗਨਾਮੇ 'ਚ ਹੈ ਕਿ ਉਹ ਇੱਕ ਜੰਗਨਾਮੇ ਤੋਂ ਬਿਨਾਂ ਅੰਗਰੇਜ਼ਾਂ ਦੇ ਨਾਲ ਜੰਗਾਂ ਦਾ ਇਤਿਹਾਸ ਲਿਖਿਆ ਹੀ ਨਹੀਂ ਜਾ ਸਕਦਾ। ਤੇ ਜਦੋਂ ਜਦੋਂ ਘੱਲੂਘਾਰੇ ਦੀ ਗੱਲ ਹੋਏਗੀ, ਅਫਜ਼ਲ ਅਹਿਸਨ ਰੰਧਾਵੇ ਦੀ ਉਸ ਨਜ਼ਮ ਦੀ ਗੱਲ ਹੋਏਗੀ, ਕਿਉਂਕਿ ਉਹ ਆਇਡੈਂਟੀਫਾਈ ਕਰਦਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਅਜੇ ਵੀ ਸਾਡੇ ਸਿੱਖਾਂ ਨੂੰ ਸਮਝ ਨਹੀਂ ਆਉਂਦੀ ਹਥਿਆਰ ਉੱਥੇ ਕਿਉਂ ਸੀ, ਨਾ ਹੁੰਦੇ ਜੀ, ਅਟੈਕ ਕਿਉਂ ਹੁੰਦਾ, ਬਾਹਰ ਕਿਉਂ ਨਹੀਂ ਲੜਾਈ ਲੜੀ ਜੀ, ਗੁਰੂ ਹਰਗੋਬਿੰਦ ਸਾਹਿਬ ਨੇ ਲੋਹਗੜ੍ਹ ਲੜੀ। ਹੁਣ ਅਫਜ਼ਲ ਅਹਿਸਨ ਰੰਧਾਵੇ ਨੂੰ ਨਜ਼ਰ ਆ ਰਿਹਾ ਕਿ ਇਹ ਜੂਨ 84 5 ਸਦੀਆਂ ਦਾ ਵੈਰ ਹੈ, ਪਰ ਉਹਨਾਂ ਨੇ ਉਹ ਹੋਪ ਵੀ ਦਿੱਤੀ ਕਿ ਓੜਕ ਮੁੱਕੇਗੀ, ਇਹ ਰਾਤ ਮੁੱਕੇਗੀ, ਉਹ ਸੂਰਜ ਚੜ੍ਹੇਗਾ। ਹੁਣ ਗੁੱਡਵਿਲ ਉੱਥੇ ਐਗਜ਼ਿਸਟ ਕਰਦੀ ਸੀ 47 ਦੇ ਪਾਗਲਪਨ ਦੇ ਬਾਵਜੂਦ, ਪਰ ਇੱਕ ਐਫਰਟ ਲੋੜੀਂਦਾ ਸੀ ਕਿ ਉਹਨੂੰ ਤੁਸੀਂ ਕਿਵੇਂ ਕਿਸੇ ਈਡੀਅਮ ਦੇ ਵਿੱਚ ਤਬਦੀਲ ਕਰ ਸਕੋ। ਨਨਕਾਣਾ ਸਾਹਿਬ ਫਾਊਂਡੇਸ਼ਨ ਦਾ ਰੋਲ ਜੇ ਅੱਜ ਅਸੀਂ ਉਸ ਮੰਤਕੀ ਅੰਜਾਮ ਤੱਕ ਦੇਖਣੇ, ਤੇ ਅੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ਿਸਟ ਕਰਦੀ ਹੈ। ਅੱਜ ਇੱਕ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਦਰਸ਼ਨਾਂ ਦੇ ਲਈ ਖੁੱਲ੍ਹ ਰਿਹਾ। ਨਨਕਾਣਾ ਸਾਹਿਬ ਦੇ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਹਾਲਾਂ ਥੋੜੀ ਡਿਬੇਟ ਪਿਛਲੇ ਦਿਨਾਂ 'ਚ ਪੰਜਾਬ ਅਸੈਂਬਲੀ 'ਚ ਚੱਲੀ, ਉਹਨੂੰ ਮੁਰੀਦ ਕੇ ਉਹ ਮੂਵ ਕਰਨਾ ਚਾਹੁੰਦੇ ਨੇ, ਔਰ ਉਸ ਹਲਕੇ ਦੇ ਨਨਕਾਣਾ ਸਾਹਿਬ ਦੇ ਹਲਕੇ ਦਾ MP ਉਹ ਅਸੈਂਬਲੀ 'ਚ ਖਲੋ ਕੇ ਕਹਿ ਰਿਹਾ ਕਿ ਇਹ ਸਾਡੀ ਧਰਤੀ ਨਨਕਾਣਾ ਸਾਹਿਬ, ਇਹ ਦੁਨੀਆ ਭਰ ਦੇ ਸਿੱਖਾਂ ਦੇ ਲਈ ਹੈ, ਪਰ ਸਾਡੀ ਵੀ ਧਰਤੀ ਹੈ। ਤੁਸੀਂ ਬਾਬਾ ਨਾਨਕ ਦੇ ਨਾਂ ਤੇ ਯੂਨੀਵਰਸਿਟੀ ਨਨਕਾਣਾ ਸਾਹਿਬ ਤੋਂ ਮੁਰੀਦ ਕੇ ਕਿਵੇਂ ਲਿਜਾ ਸਕਦੇ ਹੋ? ਮੁਰੀਦ ਕੇ ਜਿਹੜਾ ਦੂਸਰਾ ਡਿਸਟ੍ਰਿਕਟ ਹੈ, ਔਰ ਨਨਕਾਣਾ ਸਾਹਿਬ ਆਪਣੇ ਆਪ ਦੇ ਵਿੱਚ ਵੀ ਇੱਕ ਡਿਸਟ੍ਰਿਕਟ ਹੈ। ਅੱਜ ਗੁਰਦੁਆਰਿਆਂ ਦੀ ਸਾਂਭ ਸੰਭਾਲ ਹੈ। ਜਿੰਨੀ ਗੁੱਡਵਿਲ ਸਿੱਖਾਂ ਦੇ ਲਈ ਅੱਜ ਪਾਕਿਸਤਾਨ ਦੇ ਵਿੱਚ ਹੈ। ਅੱਜ ਕੱਲ੍ਹ UN ਜਨਰਲ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ, ਪਿਛਲੇ ਹਫਤੇ ਸੀ, ਔਰ ਕੁਦਰਤਨ ਜਿਸ ਦਿਨ ਸੁਸ਼ਮਾ ਸਵਰਾਜ ਨੇ ਐਡਰੈਸ ਕੀਤਾ ਸੀ ਬਾਹਰ, ਕਸ਼ਮੀਰੀ ਭਰਾਵਾਂ ਨੇ ਪ੍ਰੋਟੈਸਟ ਰੱਖਿਆ ਸੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਲੰਟੀਅਰਸ, ਅਸੀਂ ਵੀ ਜੁਆਇਨ ਕੀਤਾ ਉਹਨਾਂ ਨੂੰ। ਔਰ ਪਾਕਿਸਤਾਨ ਦੇ ਤਿੰਨੋਂ ਚਾਰੋਂ ਮੇਜਰ ਜਿਹੜੇ ਚੈਨਲ ਨੇ, Jio TV, ਸਮੇਂ, ਆਜ, ਇਹ ਸਾਰੇ ਉੱਥੇ ਸਨ। ਔਰ ਉਹ ਸਾਰੇ ਹੀ ਜਦੋਂ ਸਿੱਖਾਂ ਨੂੰ ਦੇਖਦੇ ਨੇ, ਉਹਨਾਂ ਨੂੰ ਲੱਗਦਾ ਵੀ ਇਹ ਨੈਰੇਸ਼ਨ ਹੈ ਇਹਨਾਂ ਦੇ ਕੋਲ। ਅੱਜ ਇਹ ਜੇ ਰੋਹਿੰਗਿਆ ਮੁਸਲਮਾਨਾਂ ਦੇ ਹੱਕ 'ਚ ਅਸੀਂ ਮਿਆਂਮਾਰ ਅਸੈਂਬਲੀ ਦੇ ਬਾਹਰ ਗਏ, ਉਹਨਾਂ ਦੇ ਕੌਂਸੂਲੇਟ ਦੇ ਬਾਹਰ, ਤੇ ਸਾਰੇ ਪਾਕਿਸਤਾਨ ਦੇ ਵਿੱਚ ਹੈਡਲਾਈਨ ਖਬਰ ਸੀ ਕਿ ਸਿੱਖ ਆ ਕੇ ਖਲੋਤੇ ਨੇ। ਜੇ ਬੰਗਲਾਦੇਸ਼ ਦੇ ਵਿੱਚ ਅੱਜ 3 ਲੱਖ ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨ, ਉਹ ਖਾਲਸਾ ਏਡ ਹੋਏ, ਯੂਨਾਈਟਿਡ ਸਿੱਖਸ ਹੋਏ, ਉਹਨਾਂ ਦਾ ਉੱਥੇ ਉਹਨਾਂ ਦੇ ਲਈ ਲੱਖਾਂ ਲੋਕਾਂ ਲਈ ਲੰਗਰ ਦਾ, ਮੈਡੀਕਲ ਫੈਸਿਲਿਟੀਜ਼ ਦਾ ਪ੍ਰਬੰਧ, ਦੁਨੀਆ ਭਰ ਦੇ ਵਿੱਚ ਜਿਹੜਾ ਇਹ ਇੱਕ ਖਬਰ ਬਣੀ ਹੋਈ ਹੈ ਕਿ ਸਿੱਖ ਆਏ ਨੇ ਰੋਹਿੰਗਿਆ ਮੁਸਲਮਾਨਾਂ ਦੇ ਰੈਸਕਿਊ ਦੇ ਉੱਤੇ, ਜਦੋਂ ਕਿ 55 ਦੇ ਕਰੀਬ ਮੁਸਲਮਾਨ ਦੇਸ਼, ਇੱਕ ਅੱਧੇ ਟਰਕੀ ਨੂੰ ਛੱਡ ਕੇ, ਉਹ ਦੁਬਕੇ ਹੋਏ ਨੇ। ਹੁਣ ਇਹ ਜਿਹੜਾ ਸਾਰੀ ਫਿਜ਼ਾ ਬਦਲੀ ਹੈ, ਇਹ ਓਵਰਨਾਈਟ ਨਹੀਂ ਬਦਲੀ, ਉਹਦੇ ਲਈ ਐਫਰਟ ਕਰਨੇ ਪੈਂਦੇ ਨੇ। ਔਰ ਗੰਗਾ ਸਿੰਘ ਢਿੱਲੋਂ ਨਨਕਾਣਾ ਸਾਹਿਬ ਫਾਊਂਡੇਸ਼ਨ ਦੀ ਹੀ ਉਸ ਫਾਊਂਡੇਸ਼ਨ ਨੂੰ ਲੈ ਕੇ ਜਦੋਂ ਚੰਡੀਗੜ੍ਹ ਪਹੁੰਚੇ, ਸਿੱਖ ਐਜੂਕੇਸ਼ਨਲ ਕਾਨਫਰੰਸ ਚੀਫ ਖਾਲਸਾ ਦੀਵਾਨ ਨੇ ਰੱਖੀ ਸੀ, ਸ਼ਾਇਦ 1981 ਦੀ ਗੱਲ ਹੋਏਗੀ, ਔਰ ਉਹਦੇ ਵਿੱਚ ਰੈਜ਼ੋਲੂਸ਼ਨ ਉਹ ਪ੍ਰੀਜ਼ਾਈਡ, ਉਹਨਾਂ ਨੂੰ ਐਜ਼ ਏ ਪ੍ਰੈਜ਼ੀਡੈਂਟ ਸਿੱਖ ਐਜੂਕੇਸ਼ਨਲ ਕਾਨਫਰੰਸ ਚੀਫ ਖਾਲਸਾ ਦੀਵਾਨ ਦੇ ਜ਼ਮਾਨੇ ਤੋਂ ਸ਼ੁਰੂ ਹੋਈ ਹੈ। ਕਦੇ ਭਾਈ ਵੀਰ ਸਿੰਘ ਵਰਗੀ ਜਿਹੜੀ ਪਰਸਨੈਲਿਟੀ ਹੈ ਉਹ ਐਸੋਸੀਏਟ ਹੁੰਦੀ ਸੀ, ਖਾਲਸਾ ਕਾਲਜ ਅੰਮ੍ਰਿਤਸਰ, ਇਹ ਸਾਰੀ ਸਿੰਘ ਸਭਾ ਲਹਿਰ। ਔਰ ਕੱਲ ਦਾ ਦਿਨ ਉਹ ਦਿਨ ਹੈ ਜਿਸ ਦਿਨ ਸਿੰਘ ਸਭਾ ਲਹਿਰ ਦੀ ਸਥਾਪਨਾ ਹੋਈ ਸੀ। ਇਹ ਇੱਕ ਵੱਖਰਾ ਚੈਪਟਰ ਹੈ। ਸੋ ਉਸ ਦਾ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ, ਔਰ ਉਹਦੇ 'ਚ ਉਹਨਾਂ ਦੀ ਪ੍ਰੈਜ਼ੀਡੈਂਸੀ ਥੱਲੇ ਮਤਾ ਪਾਸ ਹੋਇਆ ਕਿ ਸਿੱਖ ਇੱਕ ਅਲੱਗ ਕੌਮ ਹੈ। ਹੁਣ ਜਿਉਂ ਹੀ ਇਹ ਖਬਰ ਅਗਲੇ ਦਿਨ ਛਪੀ ਮੀਡੀਆ ਦੇ ਵਿੱਚ, ਪ੍ਰਿੰਟ ਮੀਡੀਆ ਜ਼ਿਆਦਾ, ਭਾਰਤ ਭਰ ਦੇ ਵਿੱਚ ਵਕਤ ਪੈ ਗਿਆ, ਏਜੰਸੀਆਂ ਦਾ ਜ਼ੋਰ, ਉਹਨਾਂ ਨੂੰ ਇੱਕਦਮ ਯਾਦ ਆਇਆ ਕਿ ਇਹ ਤਾਂ ਉਸ 23 ਮਾਰਚ 1940 ਦੇ ਰੈਜ਼ੋਲੂਸ਼ਨ ਦੀ ਗੱਲ ਹੈ ਜਿਹੜੀ ਲਾਹੌਰ 'ਚ ਪਾਸ ਕੀਤਾ ਸੀ ਕਾਇਦੇ ਆਜ਼ਮ ਦੀ ਕਿਆਦਤ ਥੱਲੇ, ਕਿ ਮੁਸਲਮਾਨ ਇੱਕ ਅਲੱਗ ਨੇਸ਼ਨ ਹੈ, ਕਿ ਬਈ ਇਹ ਤਾਂ ਖਾਲਿਸਤਾਨ ਦੀ ਫਾਊਂਡੇਸ਼ਨ ਰੱਖ ਦਿੱਤੀ। ਔਰ ਚੀਫ ਖਾਲਸਾ ਦੀਵਾਨ ਡਰੂ ਜੇ ਲੋਕ ਨੇ, ਸਰਕਾਰੀ ਕਾਰੋਬਾਰੀ ਵੀ ਨੇ ਸਾਰੇ,
ਪੁਰਾਣੇ ਰਈਸ ਸਰਦਾਰ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਵੀ ਰਹੇ ਨੇ, ਔਰ ਉਹਨਾਂ ਨੇ ਇੱਕਦਮ ਉਹ ਮਤਾ ਵਾਪਸ ਲਿਆ। ਸੰਤ ਭਿੰਡਰਾਂਵਾਲੇ ਗੁਰੂ ਨਾਨਕ ਨਿਵਾਸ ਸਨ, ਟੌੜੇ ਨੇ ਮੌਕਾ ਸਾਂਭਿਆ। ਸ਼੍ਰੋਮਣੀ ਕਮੇਟੀ ਨੇ ਅਗਲੇ ਹਫ਼ਤੇ ਮਤਾ ਕੀਤਾ ਕਿ ਸਿੱਖ ਅਲੱਗ ਕੌਮ ਹੈ। ਸੰਤ ਭਿੰਡਰਾਂਵਾਲੇ ਨੇ ਕਿਹਾ ਕਿ ਨਿਸ਼ਚੇਵਾਚਕ ਸਿੱਖ ਇੱਕ ਅਲੱਗ ਕੌਮ ਹੈ। ਸੋ ਜੇ ਅਸੀਂ ਈਵਨ ਖਾਲਿਸਤਾਨ ਦੇ ਸਟਰਗਲ 84 ਤੋਂ ਬਾਅਦ ਦਾ ਰੋਲ ਤਾਂ ਬਾਅਦ ਦੀ ਗੱਲ ਹੈ, ਉਸ ਦੌਰ ਦੇ ਵਿੱਚ ਵੀ ਉਹ ਰੈਜ਼ੋਲੂਸ਼ਨ ਟਾਈਮਿੰਗ, ਸਿੱਖ ਤਾਂ ਅਲੱਗ ਕੌਮ ਹੈ ਜਨਮ ਤੋਂ ਹੈ, ਪਰ ਕਈ ਵਾਰ ਪੋਲਿਟਿਕਸ ਦੇ ਵਿੱਚ ਟਾਈਮਿੰਗ ਬੜੀ ਇੰਪੋਰਟੈਂਟ ਹੁੰਦੀ ਹੈ ਕਿ ਤੁਸੀਂ ਕਿਹੜੀ ਗੱਲ ਦੇ ਨਾਲ ਗੱਲ ਨੂੰ ਅੱਗੇ ਤੋਰਦੇ ਹੋ। ਨਤੀਜੇ ਦੇ ਤੌਰ ਤੇ ਮੈਂ ਸਮਝਦਾ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਸਾਡੀ ਡੈਸਟਨੀ ਕਿੱਥੇ ਲਾਈ ਕਰਦੀ ਹੈ। 26 ਜਨਵਰੀ 1986 ਦਾ ਸਰਬੱਤ ਖਾਲਸਾ ਔਰ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ, ਔਰ ਪਿਛਲੇ 32-33 ਸਾਲ ਬਾਅਦ ਅੱਜ ਅਸੀਂ ਕਿੱਥੇ ਖੜੇ ਔਰ ਜਿਸ ਸਟੇਜ ਤੋਂ ਅੱਜ ਮੈਂ ਸੰਬੋਧਿਤ ਹੋ ਰਿਹਾ, ਇਸੇ ਸਟੇਜ ਤੇ ਕਦੇ 1993-94 ਦੇ ਪੀਰੀਅਡ ਜਦੋਂ ਸਰ ਜੋਗਿੰਦਰ ਸਿੰਘ ਮਾਨ ਆਏ ਨੇ, ਸਰ ਗੰਗਾ ਸਿੰਘ ਢਿੱਲੋਂ, ਉਹਨਾਂ ਦੇ ਨਾਲ ਇੱਥੇ ਵੀ ਸਟੇਜ ਮੈਨੂੰ ਸਾਂਝੀ ਕਰਨ ਦਾ ਮੌਕਾ ਮਿਲਿਆ। ਔਰ ਉਸ ਤੋਂ ਬਾਅਦ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਆਏ, ਉਦੋਂ ਵੀ ਇਸ ਸਟੇਜ ਤੋਂ ਮੈਂ ਐਡਰੈਸ ਕੀਤਾ, ਭਾਵੇਂ ਥੋੜੀ ਬਹੁਤ ਨੋਕ ਝੋਕ ਵੀ ਹੁੰਦੀ ਹੈ। ਜਿਵੇਂ ਭਾਈ ਬੂਟਾ ਸਿੰਘ ਹੋਰਾਂ ਨੇ ਕਿਹਾ, ਮਤਭੇਦ ਹੁੰਦੇ ਨੇ, ਪਰ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਹੈ ਕਿ ਸਾਂਝ ਕੀਚੈ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਗੁਣਾ ਦੀ ਗੱਲ, ਕੰਟਰੀਬਿਊਸ਼ਨ ਕਿਸੇ ਦੀ ਵੀ, ਡਾਕਟਰ ਔਲਖ ਪਿਛਲੇ ਦਿਨਾਂ 'ਚ ਚੜ੍ਹਾਈ ਉਹਨਾਂ ਨੇ ਕੀਤੀ ਹੈ, ਉਹਨਾਂ ਨੂੰ ਇੱਕ ਹੀਰੋਜ਼ ਵੈਲਕਮ ਉਹਨਾਂ ਦੇ ਇਸ ਦੁਨੀਆ ਤੋਂ ਡਿਪਾਰਚਰ ਵੇਲੇ ਵੀ ਮਿਲੀ। ਤੇ ਕੁਛ ਨੇ ਮੈਨੂੰ ਕਿਹਾ, ਕਹਿਣ ਲੱਗੇ ਜੀ ਉਹ ਤਾਂ ਉਹਨਾਂ ਨਾਲ ਤਾਂ ਤੁਹਾਡੇ ਮਤਭੇਦ ਸੀ। ਮੈਂ ਕਿਹਾ ਜੀ ਉਹ ਇੱਕ ਇੰਡੀਵਿਜੂਅਲ ਨਾਲ ਹੋ ਸਕਦੇ ਨੇ, ਜਦੋਂ ਜੋ ਉਹਨਾਂ ਨੇ ਕੰਮ ਕੀਤਾ ਤੇ ਅੱਜ ਉਹ ਖਾਲਿਸਤਾਨੀ ਉਸ ਐਕਟਿਵਿਸਟ ਦੇ ਨਾਤੇ ਮੈਂ ਉਹਨਾਂ ਦੀ ਉਸ ਕੰਟਰੀਬਿਊਸ਼ਨ ਨੂੰ ਯਾਦ ਕਰ ਰਿਹਾ। ਸੋ ਮੈਂ ਸਮਝਦਾ ਵੀ ਸਰ ਗੁਰਬਖਸ਼ ਸਿੰਘ ਢਿੱਲੋਂ ਵਧਾਈ ਦੇ ਹੱਕਦਾਰ ਨੇ। ਗੱਲ ਸਿਰਫ ਪਰਿਵਾਰ ਦੀ ਯਾਦ ਦੀ ਨਹੀਂ ਹੈ, ਇਹ ਸਮਝਦੇ ਨੇ ਕਿ ਇੱਕ ਲੈਗੇਸੀ ਹੈ, ਇੱਕ ਉਸ ਸਾਰੇ ਦੀ ਕੰਟੀਨਿਊਟੀ ਹੈ, ਵਿਰਸਾ। ਜਦੋਂ ਤੱਕ ਅਸੀਂ ਯਾਦ ਕਰਦੇ ਰਵਾਂਗੇ, ਜਿਸ ਮਿਸ਼ਨ ਦੇ ਨਾਲ ਕੋਈ ਜੁੜਿਆ ਹੋਇਆ ਉਸ ਮਿਸ਼ਨ ਵੱਲ ਕਦਮ ਵਧਣਗੇ। ਜੇ ਖਾਂਡ ਖਾਂਡ ਕਹਿਤ ਹੋਤ ਨਾ ਸਵਾਦ ਮੀਠੋ, ਤੇ ਪੜ੍ਹੀ ਜਾਈਏ ਦੋਵੇਂ ਵੇਲੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ 70 ਸਾਲ ਤੋਂ ਪੜ੍ਹ ਰਹੇ, ਤੇ ਜੇ ਕੋਈ ਉਹਦੇ ਲਈ ਐਫਰਟ ਨਹੀਂ ਕਰੇਗਾ, ਰਾਜ ਲੈਣ ਦੇ ਲਈ ਕਿਲੇ ਬਣਾਉਣੇ ਪੈਂਦੇ ਨੇ, 10ਵੇਂ ਪਾਤਸ਼ਾਹ ਨੇ ਬਣਾਏ, ਸ਼ਸਤਰ ਬਣਾਉਣੇ ਪੈਂਦੇ ਨੇ, ਸਿਕਲੀਗਰ ਸਿੱਖ ਸੱਦ ਕੇ ਸ਼ਸਤਰ ਬਣਾਏ, ਲੜਨਾ ਪੈਂਦਾ, ਪੁੱਤਰ ਕੁਰਬਾਨ ਕਰਨੇ ਪੈਂਦੇ ਨੇ, ਅਨੰਦਪੁਰ ਛੱਡਣਾ ਪੈਂਦਾ, ਯਾਰੜੇ ਦਾ ਸਾਨੂੰ 70 ਚੰਗਾ ਗਾਉਣਾ ਪੈਂਦਾ, ਤੇ ਫੇਰ ਉਹ ਰਾਜ ਮਿਲਦਾ। ਤੇ ਉਸ ਰਾਜ ਦਾ ਸਿੱਕਾ ਹੁੰਦਾ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਨਹਿੰਡਰਡ ਸਪਲਾਈਜ਼, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਸੋ ਮੈਂ ਸਮਝਦਾ ਕਿ ਸਰ ਗੰਗਾ ਸਿੰਘ ਢਿੱਲੋਂ ਦੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੇ ਵਿੱਚ ਜੇ ਅਸੀਂ ਇਹ ਰਿਜ਼ੋਲਵ ਕਰੀਏ ਕਿ ਇਸ ਵੇਲੇ ਸਾਡੀ ਕੌਮ ਦੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਹੈ ਗੁਲਾਮੀ ਦੇ ਸੰਗਲ। ਔਰ ਇਹ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਸ਼ਬਦ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਕੱਲ ਆਏ, ਹੋਰ 50 ਸਾਲ ਖੱਜਲ ਖੁਆਰ ਹੋ ਕੇ ਆਏ। ਇੱਕ ਗੱਲ ਜ਼ਾਹਰ ਹੈ ਕਿ ਬਿਨਾਂ ਪੋਲੀਟੀਕਲ ਪਾਵਰ ਤੋਂ, ਬਿਨਾਂ ਰਾਜ ਸੱਤਾ ਤੋਂ, ਇਹ ਠੀਕ ਹੈ ਸਿੱਖੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ, ਸਿੱਖੀ ਦਾ ਇਹ ਨਹੀਂ ਵਿਗਾੜ ਸਕਦੇ, ਇਹਨਾਂ ਦਾ ਆਪਣਾ ਕੱਖ ਨਹੀਂ ਰਹਿਣਾ, ਪਰ ਸਾਡਾ ਹਾਲ ਇਹਨਾਂ ਨੇ ਬੁੱਧ ਧਰਮ ਵਾਲਾ ਕਰ ਦੇਣਾ। ਭਾਰਤ ਦੇ ਵਿੱਚ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜੀ ਸਾਡੀ ਤਹਿਜ਼ੀਬ ਹੈ, ਸਾਡਾ ਹੋਮਲੈਂਡ ਹੈ, ਸਾਡਾ ਘਰ ਹੈ, ਸਾਨੂੰ ਇਹਨਾਂ ਨੇ ਕੇਸਾਧਾਰੀ ਹਿੰਦੂ ਬਣਾ ਕੇ ਛੱਡ ਦੇਣਾ। ਤੇ ਉਹਨੂੰ ਜੇ ਅਸੀਂ ਕਹੀ ਜਾਈਏ ਫਿਰ ਸੋਨੇ ਦੇ ਕਲਸ਼ ਲਾਓ, ਸੰਗਮਰਮਰ ਜਿਹੜਾ ਸਾਰਾ ਰਾਜਸਥਾਨ ਦਾ ਮੁਕਾ ਦਿਓ ਲਾ ਲਾ ਕੇ ਗੁਰਦੁਆਰਿਆਂ ਤੇ, ਲੇਕਿਨ ਬਿਨਾਂ ਰਾਜ ਸ਼ਕਤੀ ਤੋਂ ਅਸੀਂ ਸਿੱਖੀ ਦੀਆਂ ਵੈਲਿਊਜ਼ ਉਸ ਧਰਤੀ ਦੇ ਉੱਤੇ ਸਥਾਪਿਤ ਨਹੀਂ ਰੱਖ ਸਕਾਂਗੇ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੱਘੀ ਤੇ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਪਰੇ ਖਾਲਸਾ ਜੀ, ਕਰੋ ਰਸਨਾ ਪਵਿੱਤਰ ਗੱਜ ਕੇ ਬੁਲਾ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਰਿਟਨ 'ਚ ਲਿਖ ਕੇ ਦਿੱਤਾ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਆਜ਼ਾਦੀ ਦੀ ਗੱਲ, ਰਾਜ ਦੀ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਦਿੱਤੀ ਹੋਈ ਹੈ। ਇਹ ਖਾਲਿਸਤਾਨ ਦੀ ਮੰਗ ਅੱਜ ਨਹੀਂ ਹੈ। ਇਹ ਬਿਲਕੁਲ ਲਫ਼ਜ਼ ਜਿਹੜੇ ਹੈ ਅਸੀਂ ਵਿਸਾਰੇ ਹੋਏ ਹੈ। ਉਹ ਸਾਡੇ ਦਰਵੇਸ਼ ਨੇਤਾ ਬਾਪੂ ਗੰਗਾ ਸਿੰਘ ਜੀ ਢਿੱਲੋਂ, ਜਿਨ੍ਹਾਂ ਨੇ ਮਰਦੇ ਦਮ ਤੱਕ ਇਹਨਾਂ ਲਫ਼ਜ਼ਾਂ ਦੇ ਉੱਤੇ ਪਹਿਰਾ ਦਿੱਤਾ। ਦੋ ਉਹਨਾਂ ਦੀਆਂ ਮੈਂ ਬਹੁਤ ਵੱਡੀਆਂ ਅਚੀਵਮੈਂਟ ਜਿਹੜੀਆਂ ਗਿਣਦਾ ਹੈ ਕਿ ਮੈਂ ਉਹਨਾਂ ਨੂੰ 32 ਸਾਲ ਪਹਿਲਾਂ ਮਿਲਿਆ ਸੀ ਉਹਨਾਂ ਦੇ ਘਰ ਜਾ ਕੇ। ਇੱਕ ਤੇ ਜਿਹੜਾ ਡਾਕਟਰ ਸਾਹਿਬ ਉਹਨਾਂ ਨੇ ਦੱਸ ਹੀ ਦਿੱਤਾ ਹੈ ਕਿ ਅਰਦਾਸ ਦੇ ਵਿੱਚ ਸ਼ਾਮਲ ਨੇ ਸ਼ਬਦ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਿਦਾਰੇ। ਉਹ ਉਹਨਾਂ ਦੀ ਅਚੀਵਮੈਂਟ ਹੈ ਕਿ ਜਿਨ੍ਹਾਂ ਨੇ ਗੌਰਮੈਂਟ, ਪਾਕਿਸਤਾਨ ਗੌਰਮੈਂਟ ਦੇ ਉੱਤੇ, ਜਨਰਲ ਜ਼ਿਆ-ਉਲ ਹੱਕ ਦੇ ਉੱਤੇ ਪ੍ਰੈਸ਼ਰ ਪਾ ਕੇ ਜਾਂ ਆਪਣੇ ਸੋਰਸ ਯੂਜ਼ ਕਰਕੇ ਉਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਿੱਖਾਂ ਨੂੰ ਦਵਾਈ। ਔਰ ਉਹ ਪੈਤ ਸਾਡੇ ਵਾਸਤੇ ਅੱਜ ਅਮਰੀਕਨ ਗੁਰਦੁਆਰਾ ਕਮੇਟੀ ਵੀ ਕੰਮ ਕਰ ਰਹੀ ਹੈ। ਡਾਕਟਰ ਪ੍ਰਿਤਪਾਲ ਸਿੰਘ ਹੁਣੀ ਹੋਰ ਜਿਹੜੇ ਗੁਰਦੁਆਰੇ ਹੈਗੇ ਆ ਉਹਨਾਂ ਨੂੰ ਦੁਆਰਾ ਲੱਭ ਕੇ ਤੇ ਉਹਨਾਂ ਵਾਸਤੇ ਦਰਸ਼ਨ ਕਰਵਾਏ ਜਾ ਰਹੇ ਨੇ। ਔਰ ਦੇਖੋ ਸਿੱਤਮ ਦੀ ਗੱਲ, ਪਾਕਿਸਤਾਨ ਦੇ ਵਿੱਚ ਤਾਂ ਸਾਨੂੰ ਗੁਰਦੁਆਰਿਆਂ ਦਾ ਸੇਵਾ ਸੰਭਾਲ ਸਿੱਖਾਂ ਨੂੰ ਮਿਲ ਗਈ। ਜਿਸ ਹਿੰਦੁਸਤਾਨ ਦੇ ਵਿੱਚ ਉਹ ਦਰਵੇਸ਼ ਨੇਤਾ ਜੰਮਿਆ, ਦਿਲ ਦੇ ਵਿੱਚ ਤੜਫ ਲੈ ਕੇ ਇਸ ਸੰਸਾਰ ਤੋਂ ਚਲਿਆ ਗਿਆ। ਅਸੀਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੋ ਹੀ ਨਹੀਂ ਉਹਨਾਂ ਨੂੰ ਨਸੀਬ ਹੋਏ। ਹਿੰਦੁਸਤਾਨ ਦੀ ਗੌਰਮੈਂਟ ਨੇ ਵੀਜ਼ਾ ਤੱਕ ਨਹੀਂ ਦਿੱਤਾ ਕਿ ਉਹ ਉਸ ਦਰਸ਼ਨ ਕਰ ਸਕਣ, ਪਰ ਗੱਲ ਉਹਨਾਂ ਨੇ ਰਾਜ ਦੀ ਕੀਤੀ, ਉਸ ਚੀਜ਼ ਦੇ ਉੱਤੇ ਪਹਿਰਾ ਦਿੱਤਾ। ਖਾਲਸਾ ਜੀ ਡਾਕਟਰ ਸਾਹਿਬ ਉਹਨਾਂ ਨੇ ਤਾਂ ਸਾਰਾ ਕੁਝ ਦੱਸ ਦਿੱਤਾ A to Z, ਉਹਦੇ 'ਚ ਕੁਝ ਕਸਰ ਨਹੀਂ ਛੱਡੀ। ਰਾਜ ਨਾ ਹੋਣ ਦੇ ਕਾਰਨ ਸਾਡੇ ਨਾਲ ਕੀ ਕੁਝ ਨਹੀਂ ਹੋ ਰਿਹਾ। ਕੀ ਸਾਡਾ ਧਰਮ ਸੁਰੱਖਿਅਤ ਹੈ? ਸਾਡਾ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਹੈ? ਅੱਜ ਸਾੜਿਆ ਜਾ ਰਿਹਾ, ਅੱਜ ਪਾੜਿਆ ਜਾ ਰਿਹਾ। ਕੀ ਹੋ ਰਿਹਾ ਸਾਡੇ ਪੰਜਾਬ ਦੀ ਧਰਤੀ ਤੇ? ਅੱਜ ਸਾਡੇ 2 ਗੁਰਸਿੱਖ ਬੱਚੇ ਦਿੱਲੀ ਦੇ ਵਿੱਚ ਰੈਸਟੋਰੈਂਟ 'ਚੋਂ ਖਾਣਾ ਲੈ ਕੇ ਜਾਂ ਖਾਣਾ ਖਾ ਕੇ ਬਾਹਰ ਜਾ ਰਹੇ ਆ। ਸਟੂਡੈਂਟ, ਇੱਕ ਭੂਤਰਿਆ ਹਿੰਦੂ ਜੈਂਟਲਮੈਨ, ਉਹਨਾਂ ਦੇ ਮੂੰਹ ਦੇ ਉੱਤੇ ਸਿਗਰਟ ਦਾ ਧੂਆਂ ਮਾਰਦਾ, ਵਿਰੋਧ ਕਰਨ ਦੇ ਉੱਤੇ ਉੱਥੋਂ ਚਲੇ ਜਾਂਦੇ ਆ। ਪਿੱਛੋਂ ਗੱਡੀ ਵਿੱਚ ਮਾਰ ਕੇ ਇੱਕ ਮੁੰਡਾ ਉਹਨਾਂ 'ਚੋਂ ਮਾਰ ਦਿੱਤਾ ਜਾਂਦਾ ਹੈ ਔਰ ਦੂਸਰਾ ਹਲੇ ਜ਼ਿੰਦਗੀ ਮੌਤ ਦਾ ਘੋਲ ਕਰ ਰਿਹਾ ਦਿੱਲੀ ਦੇ ਵਿੱਚ। ਇਹ ਰਾਜ ਨਾ ਹੋਣ ਦੀਆਂ ਵਜ੍ਹਾ। ਅਸੀਂ ਰਾਜ ਭੋਗਿਆ 900 ਸਾਲ ਪੁਰਾਣੀ ਜਿਹੜੀ ਗੁਲਾਮ ਰਹਿਣ ਵਾਲੀ ਕੌਮ, ਅੱਜ 70 ਕਰੋੜ ਦੀ ਆਬਾਦੀ ਵੀ ਇਸ ਚੀਜ਼ ਦੇ ਉੱਤੇ ਪਹਿਰਾ ਦਿੰਦੀ, ਕਹਿੰਦੇ ਸਾਡੇ ਧਰਮ ਨੂੰ ਖਤਰਾ ਹੈ। ਤੇ ਸਿੱਖਾਂ ਨੂੰ ਕੀ ਹੋਇਆ? ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ 5 ਤੁਰੇ ਸੀ ਸਿੱਖ ਨਾਲ ਲੈ ਕੇ ਨੰਦੇੜ ਸਾਹਿਬ ਤੋਂ, ਤੇ ਆਣ ਕੇ ਮੁਗਲ ਸਰਕਾਰ ਦੀਆਂ ਜੜ੍ਹਾਂ ਪੱਟ ਦਿੱਤੀਆਂ ਸਨ। ਅਸੀਂ ਰਾਜ ਭੋਗਿਆ 1799 ਤੋਂ ਲੈ ਕੇ 1849 ਤੱਕ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਪਰ ਸਾਡੀਆਂ ਆਪਣੀਆਂ ਗਲਤੀਆਂ ਕਾਰਨ ਗਵਾਇਆ ਵੀ ਅਸੀਂ ਖੁਦ ਹੀ ਹੈ। ਇਹਦੀ ਜ਼ਿੰਮੇਵਾਰ ਅਸੀਂ ਹੈ। ਸੋ ਅਸੀਂ ਕਦੋਂ ਜਾਗਾਂਗੇ? ਉਸ ਮਹਿਬੂਬ ਨੇਤਾ ਦੀ ਬਰਸ਼ੀ ਮਨਾਉਣੀ ਬਹੁਤ ਚੰਗੀ ਗੱਲ ਹੈ, ਯਾਦ ਕਰਨਾ ਬਹੁਤ ਚੰਗੀ ਗੱਲ ਹੈ। ਕੀ ਸਿਰਫ ਯਾਦ ਕਰਨ ਤੱਕ ਹੀ ਸੀਮਤ ਆ ਅਸੀਂ, ਕਿ ਜਾਂ ਉਸ ਦੇ ਛੱਡੇ ਹੋਏ ਅਧੂਰੇ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਕੁਝ ਕਰ ਸਕਿਆ ਸੀ ਕਰ ਗਿਆ। ਅਸੀਂ ਹੁਣ ਗਾਹਾਂ ਕੀ ਕਰਨਾ ਹੈਗਾ? ਇਹ ਸਾਡਾ ਇਕੱਲੇ ਦਾ ਫਰਜ਼ ਬਣਦਾ ਹੈਗਾ। ਅਸੀਂ ਕੀ ਕੀਤਾ ਹੈ? ਗੁਰਦੁਆਰੇ ਚੱਲੋ ਜੀ, ਕੀਰਤਨ ਸੁਣਨਾ ਹੈ, ਉੱਥੇ ਖਾਲਿਸਤਾਨ ਦੀ ਗੱਲ ਨਹੀਂ ਕਰਨੀ। ਉੱਥੇ ਸਾਨੂੰ ਲੜਾਈ ਝਗੜੇ ਦੀ ਗੱਲ ਪਸੰਦ। ਸਿੱਖ ਲੜਾਈ ਝਗੜਾ ਕਰਦਾ, ਸਿੱਖ ਤਾਂ ਆਪਣੀ ਪ੍ਰੋਟੈਕਸ਼ਨ ਕਰਦਾ। ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸਹਿਮਤ ਨਹੀਂ? ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਚਿੱਕਰ ਤੁਹਾਡੇ ਹੱਥ ਦੇ ਵਿੱਚ ਮਾਲਾ ਨਹੀਂ ਕਿਸੇ ਨੇ ਰਹਿਣ ਦੇਣੀ ਜਿੰਨੇ ਤੱਕ ਦੂਜੀ ਹੱਥ ਦੇ ਵਿੱਚ ਕਿਰਪਾਨ ਨਹੀਂ ਫੜਾਂਗੇ ਅਸੀਂ। ਅੱਜ ਇਹ ਮੌਕਾ, ਸਾਂਭ ਲਓ ਆਪਦੇ ਆਪ ਨੂੰ। ਪਿਛਲੇ ਸਾਲ ਫਰਵਰੀ ਦੇ ਵਿੱਚ ਮੈਂ ਇੰਡੀਆ ਸੀ, ਜਾਟ ਅੰਦੋਲਨ ਹੋਇਆ। ਜਾਟ ਅੰਦੋਲਨ ਸਾਡੀ ਸਿੱਖ ਬੀਬੀਆਂ ਦੀ, ਜਿਹੜੇ ਕੈਨੇਡਾ ਤੋਂ ਹਜ਼ਾਰਾਂ ਫੈਮਲੀਆਂ ਗਈਆਂ ਸਨ, 4 ਦਿਨ ਉਹ ਨੰਗਾ ਨਾਚ ਉੱਥੇ ਨੱਚਿਆ। ਕਹਿਣ ਸੁਣਨ ਤੋਂ ਬਾਹਰ ਹੈ। ਮੈਂ ਪਰਸਨਲ ਫੈਮਲੀਆਂ ਨੂੰ ਜਾਣਦਾ, ਸ਼ਾਰੋਂ ਦੇ ਬਾਰੇ ਦੱਸਦੇ ਨਹੀਂ ਹੈ। ਕਿਉਂ ਹੋ ਰਿਹਾ ਸਾਡੇ ਨਾਲ? ਹੁਣ ਇੱਕ ਪਾਸੇ ਹਰਿਆਣਾ, ਦੂਜੇ ਪਾਸੇ ਪਾਕਿਸਤਾਨ ਹੈ। ਜੇ ਪਾਕਿਸਤਾਨ ਜਾਂਦੇ ਤਾਂ ਅਸੀਂ ਅੱਤਵਾਦੀ, ਜੇ ਹਰਿਆਣੇ ਬੈਦੀ ਲੰਘਦੇ ਕਹਿੰਦੇ ਤੁਸੀਂ ਲੰਘੋਗੇ ਕਿੱਦਾਂ, ਫਿਰ ਜਾਈਏ ਕਿੱਧਰ ਨੂੰ?
ਕੀ ਰਸਤਾ ਬਚਿਆ? ਇਹ ਇਕੱਲੇ ਨੂੰ ਸਾਨੂੰ ਆਪ ਨੂੰ ਇਹ ਫੈਸਲਾ ਕਰਨਾ ਪੈਣਾ ਹੈ। ਸੋ ਅੱਜ ਜਿੱਥੇ ਮੈਂ ਉਸ ਬਾਪੂ, ਉਸ ਦਰਵੇਸ਼ ਨੇਤਾ, ਉਸ ਬਾਪੂ ਗੰਗਾ ਸਿੰਘ ਢਿੱਲੋਂ ਨੂੰ ਯਾਦ ਕਰਦਾ, ਮੈਂ ਸਲੂਟ ਕਰਦਾ ਉਹਦੀ ਕੁਰਬਾਨੀ ਨੂੰ, ਉੱਥੇ ਨਾਲ ਦੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਪਲੀਜ਼ ਆਪਣੇ ਫਰਜ਼ ਪਛਾਣੀਏ, ਆਪਣਾ ਘਰ ਬਣਾਈਏ, ਸਾਡੇ ਕੋਲ ਕੋਈ ਚਾਰਾ ਨਹੀਂ। ਸੋ ਇਸ ਦੇ ਨਾਲ ਹੀ ਕਿਸੇ ਵੀ ਭੁਲ ਚੁੱਕ ਲਈ ਖਿਮਾ, ਗੱਜ ਕੇ ਫਤਿਹ ਜ਼ਰੂਰ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰ ਗੰਗਾ ਸਿੰਘ ਹੋਣਾ ਦੀ 3rd ਐਨੀਵਰਸਰੀ ਸੀ, ਜਿਹਦੇ ਵਿੱਚ ਸੰਗਤਾਂ ਹੋਮ-ਹੋਮ ਆ ਕੇ ਆਈਆਂ। ਡਾਕਟਰ ਅਮਰਜੀਤ ਸਿੰਘ ਹੋਣਾ ਤੇ ਹੋਰ ਕਈ ਅੱਛੇ ਬੁਲਾਰਿਆਂ ਨੇ ਸ਼ਿਰਕਤ ਕੀਤੀ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬੂਟਾ ਸਿੰਘ ਖੜੌਦ, ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਅਸੀਂ ਅੱਜ ਗੁਰਦੁਆਰਾ ਸਾਹਿਬ ਸਿਲਵਰ ਸਪਰਿੰਗ ਮੈਰੀਲੈਂਡ 'ਚ ਸਰਦਾਰ ਗੰਗਾ ਸਿੰਘ ਜੀ ਢਿੱਲੋਂ, ਉਹਨਾਂ ਦੀ ਸਾਲਾਨਾ ਮਿੱਠੀ ਯਾਦ ਦੇ ਵਿੱਚ ਅੱਜ ਦੀਵਾਨ ਪਰਿਵਾਰ ਵੱਲੋਂ ਸੀਗਾ, ਤੇ ਜਿੱਥੇ ਉਹਨਾਂ ਨੂੰ ਬਾਹਰੋਂ ਆਏ ਇੰਟੈਲੈਕਚੁਅਲਸ ਨੇ, ਦਾਸ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਉੱਥੇ ਅਸੀਂ ਸਾਧ ਸੰਗਤ ਨੂੰ, ਮੈਨੂੰ ਪਿਛਲੇ ਸਮੇਂ ਦਰਮਿਆਨ 2 ਵਾਰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਜਿਹੜੇ ਕੰਮ ਉਹਨਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਟੈਬਲਿਸ਼ ਕਰਨਾ ਪਾਕਿਸਤਾਨ ਦੇ ਵਿੱਚ, ਉਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਿਹੜੀ ਪੰਥ ਦੇ ਪ੍ਰਬੰਧ ਥੱਲੇ ਲਿਆਉਣੀ, ਮਰਜ਼ਾਦਾ ਦੇ ਥੱਲੇ ਲਿਆਉਣੀ, ਇਹ ਕੰਮ ਉਹਨਾਂ ਦੇ ਪਾਕਿਸਤਾਨ ਦੀ ਧਰਤੀ ਤੇ ਬੋਲਦੇ ਨੇ। ਸੋ ਅੱਜ ਉਹਨਾਂ ਨੂੰ ਸ਼ਰਧਾ ਦੀ ਫੁੱਲ ਭੇਟ ਕਰਨ ਵਾਸਤੇ ਅਸੀਂ ਦੂਰ ਦਰਾਡੇ ਤੋਂ ਇੱਥੇ ਪਹੁੰਚੇ ਹੋਏ ਹਾਂ। ਸੋ ਮੈਂ ਕਹੂੰਗਾ ਕਿ ਹਰ ਬੰਦੇ ਨੇ ਇਸ ਦੁਨੀਆ ਤੋਂ ਚਲੇ ਜਾਣਾ। ਇਨਸਾਨ ਜ਼ਿੰਦਗੀ ਪਰ ਜਾਣ ਤੋਂ ਪਹਿਲਾਂ ਆਪਣੀ ਲਾਈਫ ਦੀ ਹਿਸਟਰੀ ਜਿਹੜੀ ਆ ਉਹ ਕੌਮ ਪ੍ਰਸਤ ਹੋ ਕੇ ਜਾਵੇ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ, ਟੈਲੀਵਿਜ਼ਨ 84 ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਦਾਰ ਗੰਗਾ ਸਿੰਘ ਢਿੱਲੋਂ, ਜਿਹੜੇ ਕਿ ਇੱਕ ਮੈਂ ਸਮਝਦਾ ਹਾਂ ਕਿ ਆਜ਼ਾਦੀ ਦੇ ਪੰਥਕ ਯੋਧੇ ਸਨ, ਉਹਨਾਂ ਦੇ ਦੂਜੇ ਸਾਲ ਜੋ ਉਹਨਾਂ ਦੇ ਭਰਾਤਾ ਜੀ ਸਰਦਾਰ ਗੁਰਬਖਸ਼ ਸਿੰਘ ਢਿੱਲੋਂ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਸਮਾਗਮ ਰੱਖਿਆ ਗਿਆ ਸੀ, ਉਸ ਵਿੱਚ ਸ਼ਾਮਲ ਹੋਣ ਆਏ ਹਾਂ। ਸਤਿਗੁਰੂ ਕਿਰਪਾ ਕਰਨ। ਮੈਂ ਸਮਝਦਾ ਹਾਂ ਕਿ ਉਹਨਾਂ ਦੀਆਂ ਯਾਦਾਂ ਮਨਾਉਣ ਦਾ ਤਾਂ ਹੀ ਫਾਇਦਾ ਹੈ ਕਿ ਜਾਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾਵੇ ਤੇ ਸਿੱਖਾਂ ਦੇ ਰਾਜ ਭਾਗ ਦੀ ਪ੍ਰਾਪਤੀ ਲਈ ਜਿਹੜੇ ਹਨ ਉਹ ਬਣਦਾ ਯੋਗਦਾਨ ਪਾ ਕੇ ਉਹਦੇ ਲਈ ਸਮੁੱਚੀ ਸਿੱਖ ਕੌਮ ਨੂੰ, ਜਿੰਨੀਆਂ ਵੀ ਜਥੇਬੰਦੀਆਂ ਹਨ, ਉਹਨਾਂ ਨੂੰ ਆਪਸੀ ਮਤਭੇਦ ਮਿਟਾ ਕੇ ਇੱਕ ਪਲੇਟਫਾਰਮ 'ਤੇ ਇਕੱਠਿਆਂ ਹੋ ਕੇ ਤੇ ਜਿਹੜੀ ਹੈ ਰਾਜ ਭਾਗ ਦੀ ਪ੍ਰਾਪਤੀ ਕੀਤੀ ਜਾਵੇ। ਇਸ ਦੇ ਨਾਲ ਹੀ ਮੈਂ TV 84 ਜਿਹੜਾ ਕਿ ਦੁਨੀਆ ਭਰ ਵਿੱਚ ਇਸ ਵੇਲੇ ਸਿੱਖਾਂ ਦੇ ਰਾਜ ਭਾਗ ਦੀ ਪ੍ਰਾਪਤੀ ਲਈ ਔਰ ਸਿੱਖ ਮੁਸਲਿਮ ਸਾਂਝ ਵਾਸਤੇ ਦੁਨੀਆ ਭਰ ਦੇ ਵਿੱਚ ਜੋ ਵੀ ਘੱਟ ਗਿਣਤੀਆਂ ਨਾਲ ਵਾਧਾ ਹੋ ਰਿਹਾ ਹੈ, ਉਸ ਨੂੰ ਬੜੇ ਚੰਗੇ ਤਰੀਕੇ ਨਾਲ ਪੇਸ਼ ਕਰ ਰਹੇ ਹਨ। ਮੈਂ ਆਪਣੀ ਸਮੁੱਚੀ ਸਿੱਖ ਕੌਮ ਨੂੰ ਇਹ ਬੇਨਤੀ ਵੀ ਕਰਨੀ ਚਾਹੁੰਦਾ ਹਾਂ, ਨਰਿੰਦਰ ਸਿੰਘ ਇੱਥੋਂ ਵਰਜੀਨੀਆ ਵਾਸ਼ਿੰਗਟਨ ਤੋਂ, ਕਿ ਐਜ਼ ਏ ਸਿੱਖ ਹੁੰਦਿਆਂ ਅਸੀਂ ਆਪਣੇ ਫਰਜ਼ ਪਛਾਣੀਏ ਔਰ ਅਸੀਂ ਬੜੇ ਹੀ ਤਰੀਕਿਆਂ ਨਾਲ, ਜਿੱਥੇ ਅਸੀਂ $1 ਡੋਨੇਟ ਕਰਕੇ TV 84 ਨੂੰ ਚੱਲਦਿਆਂ ਰੱਖਣਾ ਚਾਹੁੰਦੇ ਹਾਂ, ਜਿੰਨੀਆਂ ਵੀ ਜਥੇਬੰਦੀਆਂ ਜਾਂ ਇੰਡੀਵਿਜੂਅਲ ਦੁਨੀਆ ਭਰ ਵਿੱਚ ਸਿੱਖ ਰਾਜ ਦੀ ਪ੍ਰਾਪਤੀ ਲਈ ਕੰਮ ਕਰ ਰਹੇ ਹਨ, ਉਹਨਾਂ ਨੂੰ ਉਤਸ਼ਾਹਿਤ ਕਰੀਏ। ਕਿਉਂਕਿ ਦੁਸ਼ਮਣ ਨੇ ਜੋ ਹਿੰਦੂਤਵਾ ਦਾ ਏਜੰਡਾ 1947 ਤੋਂ ਪਹਿਲਾਂ ਜਾਂ 1947 ਤੋਂ ਬਾਅਦ ਅਜੇ ਤੱਕ ਕੁਛ ਵੀ ਨਹੀਂ ਬਦਲਿਆ ਉਸਦਾ, ਜੋ ਪਿਛਲੇ ਦਿਨਾਂ ਦਾ ਤੁਸੀਂ ਵੇਖ ਲਓ, ਅੱਜ ਤੱਕ ਵੇਖ ਲਓ, ਇੱਕ ਦਿਨ ਵੀ ਐਸਾ ਨਹੀਂ ਹੈ ਜਿਨ੍ਹਾਂ ਨੇ ਕਿ ਸਿੱਖਾਂ ਦਾ ਜੋ ਹੈ ਧਾਰਮਿਕ ਜੋ ਉਹਨਾਂ ਦੀ ਨਿਸ਼ਾਨੀ ਹੈ ਸਿੱਖ ਨੇਸ਼ਨ ਨੂੰ ਅੱਜ ਤੱਕ ਕਬੂਲ ਕੀਤਾ ਹੈ। ਇਹਨਾਂ ਦਾ ਵੈਰ ਤਾਂ ਉਹ 5 ਸਦੀਆਂ ਦਾ ਵੈਰ ਜੋ ਅਫਜ਼ਲ ਅਹਿਸਾਨ ਰੰਧਾਵਾ ਨੇ 9 ਜੂਨ 1984 ਨੂੰ ਜੋ ਪੇਸ਼ ਕੀਤਾ ਸੀਗਾ। ਗੁਰੂ ਨਾਨਕ ਦੇਵ ਜੀ ਦਾ ਬਟਾਲਾ ਤੋਂ ਰਹਿਣ ਵਾਲੇ ਹਾਂ ਅਸੀਂ, ਤਾਂ ਉਹਨਾਂ ਦੇ ਉੱਪਰ ਵੈਰ ਤਾਂ ਇਸ ਹਿੰਦੂਤਵਾ ਏਜੰਡੇ ਦਾ, ਬ੍ਰਾਹਮਣਿਜ਼ਮ ਦਾ, ਜਦੋਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਨਾ ਕੀਤੀ ਸੀ ਤੇ ਉਦੋਂ ਤੋਂ ਅੱਜ ਤੱਕ ਉਹੀ ਜਾਰੀ ਹੈ। ਤੋ ਸਤਿਗੁਰੂ ਨੇ ਜੋ ਕਿਰਪਾ ਕਰਨ ਮਹਾਰਾਜ 10ਵੇਂ ਪਾਤਸ਼ਾਹ ਤੱਕ ਹਰ ਰੂਪ 'ਚ ਵਿਚਰ ਕੇ 10ਵੇਂ ਜਾਮੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਥਰੂ ਦਸਮ ਪਿਤਾ ਨੇ ਸਿੱਖਾਂ ਨੂੰ ਰਾਜ ਭਾਗ ਦੀ ਪ੍ਰਾਪਤੀ ਕਰਾਈ ਸੀ। ਔਰ ਜੋ ਇਹ ਦੁਸ਼ਮਣ ਕੌਮ ਹੈ, ਬ੍ਰਾਹਮਣਿਜ਼ਮ ਹੈ, ਇਹ ਘੱਟ ਗਿਣਤੀਆਂ ਦਾ ਦੁਸ਼ਮਣ ਹੈ। ਇਹ ਸਿਰਫ ਸਿੱਖਾਂ ਦਾ ਹੀ ਦੁਸ਼ਮਣ ਨਹੀਂ ਹੈ, ਇਹ ਮੁਸਲਮਾਨਾਂ ਦਾ,
ਈਸਾਈਆਂ ਦਾ, ਬੋਧੀਆਂ ਜੈਨੀਆਂ ਨੂੰ ਇਹਨਾਂ ਨੇ ਖਤਮ ਕੀਤਾ ਹੈ। ਔਰ ਮੈਂ ਇਹ ਸਮਝਦਾ ਹਾਂ ਕਿ ਜੋ ਬਫਰ ਸਟੇਟ ਪੰਜਾਬ ਖਾਲਿਸਤਾਨ ਹੋਂਦ ਵਿੱਚ ਆਵੇਗੀ, ਉਹ ਸਤਿਗੁਰੂ ਕਿਰਪਾ ਕਰਨ। ਉਹ ਦੋ ਜੋ ਇਹ ਵੱਡੀਆਂ ਹਿੰਦੂਤਵਾ ਏਜੰਡਾ ਔਰ ਮੁਸਲਿਮ ਏਜੰਡਾ ਹੈ, ਦੋ ਜੋ ਅਟਾਮਿਕ ਪਾਵਰਾਂ ਹਨ, ਇਹ ਪੀਸ ਨੇਸ਼ਨ ਦੁਨੀਆ ਭਰ ਦੇ ਲਈ, ਇਹ ਸਿਰਫ ਉਸ ਖਿੱਤੇ ਦੇ ਲਈ ਨਹੀਂ। ਜਿਸ ਤਰ੍ਹਾਂ ਕਿ ਹੁਣ ਜਿੱਥੇ ਵੀ ਆਫਤ ਆ ਰਹੀ ਹੈ ਦੁਨੀਆ ਭਰ ਵਿੱਚ, ਸਿੱਖ ਜਥੇਬੰਦੀਆਂ ਜਿਹੜੀਆਂ ਹਨ ਇੰਡੀਵਿਜੂਅਲ ਤੌਰ 'ਤੇ, ਮੈਂ ਵੇਖ ਰਿਹਾ ਸਾਂ ਰੋਹਿੰਗਿਆ ਦੇ ਵਿੱਚ ਇੱਕ ਸਿੱਖ ਨੌਜਵਾਨ 'ਤੇ ਉਹ ਸਵਾਲ ਕਰ ਰਹੇ ਸੀ ਕਿ ਤੁਸੀਂ ਇੰਨੀ ਆਫਤ ਹੈ, ਤੁਹਾਨੂੰ ਡਰ ਨਹੀਂ ਆਉਂਦਾ? ਤਾਂ ਮੈਂ ਉਸ ਨੌਜਵਾਨ ਤੋਂ ਕੁਰਬਾਨ ਜਾਂਦਾ ਹਾਂ ਕਿ ਜਿਹੜਾ ਇਹ ਕਹਿ ਰਿਹਾ ਸੀ ਕਿ ਸਾਡੇ ਸਰੀਰ ਨਾਲ ਮੌਤ ਨਹੀਂ ਹੈ। ਸਿੱਖੀ ਤਾਂ ਹੀ ਬਚਦੀ ਹੈ ਕਿ ਜਿੱਥੇ ਆਫਤ ਹੋਵੇ ਉੱਥੇ ਜਾ ਕੇ ਅਸੀਂ, ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਹ ਸੇਵਾ ਕਰੀਏ। ਅਸੀਂ ਸਿੱਖੀ ਬਚਾਉਣੀ ਹੈ, ਅਸੀਂ ਇਹ ਸਰੀਰ ਨਹੀਂ ਬਚਾਉਣੇ। ਇਹਨਾਂ ਹੀ ਸ਼ਬਦਾਂ ਨਾਲ ਮੈਂ ਫਿਰ ਦੁਬਾਰਾ ਬੇਨਤੀ ਕਰਨੀ ਚਾਹੁੰਦਾ ਹਾਂ ਪੂਰੀ ਸਿੱਖ ਕੌਮ ਨੂੰ ਕਿ TV 84 ਜਿਹੜਾ ਕਿ ਬਾਰ-ਬਾਰ ਰੋਜ਼ ਕਹਿ ਰਹੇ ਹਨ ਕਿ ਇਹਨਾਂ ਨੂੰ ਜੋ ਹੈ ਉਹ ਕਮੀ ਆ ਰਹੀ ਹੈ, ਫਾਈਨੈਂਸ ਕਮੀ ਆ ਰਹੀ ਹੈ। ਮੈਂ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਆਪਣਾ ਨਿੱਜੀ ਤੌਰ 'ਤੇ ਮੰਥਲੀ 1 ਵਾਰ, 10 ਵਾਰ, 50 ਵਾਰ ਜਿਹੜਾ ਹੈ ਉਹ ਡੋਨੇਟ ਕਰੀਏ। ਸਿੱਖ ਭਾਵੇਂ ਕਿਸੇ ਵੀ ਰੂਪ ਵਿੱਚ ਹੈ, ਦੁਨੀਆ ਵਿੱਚ ਵੱਸਦਾ ਹੈ, ਉਹਦਾ ਆਜ਼ਾਦੀ ਜੋ ਪਿਛਲਾ ਦੇਸ਼ ਹੈ, ਦਰ ਘਰ ਤੋਂ ਬਿਨਾਂ ਕੋਈ ਵੀ ਹੋਰ ਹੱਲ ਨਹੀਂ ਹੈ। ਇਹਨਾਂ ਹੀ ਸ਼ਬਦਾਂ ਦੇ ਨਾਲ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਦਾ ਜਾਚਕ ਹਾਂ। ਜੋ ਅਸੀਂ ਗੰਗਾ ਸਿੰਘ, ਸਰਦਾਰ ਗੰਗਾ ਸਿੰਘ ਢਿੱਲੋਂ ਨੂੰ, ਜਿਨ੍ਹਾਂ ਨੇ ਕਿ ਪਾਕਿਸਤਾਨ ਗੁਰਦੁਆਰਿਆਂ ਦੀ ਰਹਿਨਮਾਈ ਵਾਸਤੇ ਔਰ ਸਿੱਖ ਸਟੇਟ ਵਾਸਤੇ, ਸਿੱਖ ਨੇਸ਼ਨ ਵਾਸਤੇ, ਜਿਨ੍ਹਾਂ ਨੇ 80ਵੀਆਂ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ, ਔਰ ਉਸ ਦਾ ਬੜੀ ਡਿਟੇਲ ਨਾਲ ਡਾਕਟਰ ਅਮਨਜੀਤ ਸਿੰਘ ਹੋਣਾ ਨੇ ਅੱਜ ਬਿਆਨ ਕੀਤਾ ਹੈ। ਹੋਰ ਵੀ ਜੋ ਪ੍ਰਬੰਧਕ ਸੱਜਣ, ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਬੂਟਾ ਸਿੰਘ ਆਏ ਸਨ, ਜਾਂ ਬਾਕੀਆਂ ਨੇ ਵੀ ਬੜੇ ਚੰਗੇ ਤਰੀਕੇ ਨਾਲ ਪੇਸ਼ ਕੀਤਾ ਹੈ। ਮੈਂ ਇਹੀ ਬੇਨਤੀ ਕਰਾਂਗਾ ਸਭ ਨੂੰ ਕਿ ਉਹ ਸਾਂਝੇ ਤੌਰ 'ਤੇ ਮਿਲ ਕੇ ਇੰਡੀਵਿਜੂਅਲ ਜਥੇਬੰਦੀਆਂ ਜਿਹੜੀਆਂ ਹਨ ਉਹ ਹੰਬਲਾ ਮਾਰੀਏ। ਇਹ ਜੋ ਦੁਸ਼ਮਣ ਹੈ ਇਹ ਸਿਰਫ ਰੇਤ ਦੀਆਂ ਕੰਧਾਂ 'ਤੇ ਖੜਾ ਹੈ, ਅਤੇ ਦਸਮ ਪਿਤਾ ਦਾ ਉਹ ਸ਼ਬਦ 1.25 ਲੱਖ ਸੇ ਏਕ ਲੜਾਊਂ ਤਬ ਹੀ ਗੋਬਿੰਦ ਨਾਮ ਕਹਾਊਂ। ਸਤਿਗੁਰੂ ਕਿਰਪਾ ਕਰਨ, ਜੋ ਰਾਜ ਭਾਗ ਹੈ ਉਹ ਸਿੱਖਾਂ ਦੇ ਪੈਰ ਚੁੰਮੇਗਾ। ਸਿਰਫ ਸਾਨੂੰ ਖੜੇ ਹੋਣ ਦੀ ਲੋੜ ਹੈ। ਗੁਰੂ ਕਿਰਪਾ ਕਰਨ। ਮੀਡੀਆ ਦੀ ਬਹੁਤ ਲੋੜ ਸੀ। ਇਹ ਤੀਜਾ ਥੰਮ ਹੈ ਮੀਡੀਆ ਸਿੱਖਾਂ ਕੋਲ ਜੋ TV 84 ਹੈ। ਅਤੇ ਮੈਂ ਸਮਝਦਾ ਹਾਂ ਕਿ ਅਸੀਂ ਮਨ ਵਿੱਚ ਧਾਰਨ ਕਰੀਏ ਕਿ ਇਸ ਨੂੰ ਚੱਲਦੇ ਹੀ ਨਹੀਂ ਰੱਖਣਾ, ਇਸ ਨੂੰ ਦੁਨੀਆ ਲੈਵਲ 'ਤੇ, ਪੰਜਾਬ ਲੈਵਲ 'ਤੇ, ਖਾਲਿਸਤਾਨ ਦੀ ਧਰਤੀ 'ਤੇ ਜਿਹੜਾ ਹੈ ਉਹ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਫੈਲਾਈਏ। ਇਹਨਾਂ ਹੀ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।